हर रोज भारती मीडिया की हाल दहाई सुनते हैं भी पाकिस्तान तो बड़ा नशा आ रहा ते ड्रोन भेज के उधरों असला जिहड़ा हैगा वो आ रहा। थानेदार आ जिहड़ा वो एक टब्बर दे कोल बैठा ते उन्हां दे परिवार दीयां माइयां बीबियां नूं ते होर सारे टब्बर नूं बिठा के धमका रहा भी मैनूं नहीं पता, जिथों मर्जी हुणे पैसे लैके दिओ ते मैनूं पता तुसीं नशा बेचदे हो। उन्हां बीबियां नूं कह रहा भी मैं ਲੱਖ ਰੁਪਏ ਤੋਂ ਗੱਲ ਸ਼ੁਰੂ ਕੀਤੀ ਸੀ ਰਿਸ਼ਵਤ ਲਈ ਤੇ ਹੁਣ ਮੈਂ 35,000 ਤੇ ਆ ਗਿਆ ਵਾਂ, ਹੋਰ ਮੈਂ ਕਿੰਨਾ ਕੁ ਘਟਾ ਦੇਵਾਂ। ਉਹ ਪਰਿਵਾਰ ਉੱਥੇ ਨਸ਼ਾ ਵੇਚਦਾ ਤਾਂ ਫੜ ਕੇ ਉਹਨਾਂ ਦੇ ਟੱਬਰ ਤੇ ਕਾਰਵਾਈ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਸਾਰਾ ਜਿਹੜਾ ਅਪਰਾਧ ਆ, ਕ੍ਰਾਈਮ ਆ, ਉਹ ਬੜੇ ਵੱਡੇ ਪੱਧਰ ਤੇ ਹੋ ਰਿਹਾ। YouTube ਚੈਨਲਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਸਪੇਸ ਦਿੱਤੀ ਆ ਜਿਹੜੇ ਸਾਰੇ ਰਲ ਮਿਲ ਕੇ ਇਹ ਹਾਲ ਦਿਖਾਈ ਦੇ ਰਹੇ ਨੇ ਕਿ ਪੰਜਾਬ ਦੇ ਹਾਲਾਤ ਬੜੇ ਮਾੜੇ ਹੋ ਗਏ ਨੇ ਤੇ ਇਹਦੇ ਲਈ ਭਗਵੰਤ ਮਾਨ ਨੂੰ ਚਾਹੀਦਾ ਵੀ ਫੱਟੇ ਚੱਕ ਦੇਵੇ ਤੇ ਪੁਲਿਸ ਨੂੰ ਖੁੱਲੀ ਛੁੱਟੀ ਦੇ ਦੇਵੇ। ਜਦੋਂ ਭਗਵੰਤ ਮਾਨ ਦੀ ਗੱਲ ਚੱਲੀ ਸੀ ਤਾਂ ਦੀਪ ਸਿੱਧੂ ਨੇ ਇਹ ਗੱਲ ਕਹੀ ਸੀ ਵੀ ਇਹ ਬਿਆਨ ਤੇ ਬੁੱਟਣ ਵਾਲਾ ਕੰਮ ਹੀ ਹੈ ਤੇ ਵਾਕਈ ਫਿਰ ਉਹ ਗੱਲ ਸੱਚੀ ਸਾਬਤ ਹੋ ਜੂਗੀ ਕਿਉਂਕਿ KPS ਗਿੱਲ ਦਾ ਭਰਾ ਜਿਹੜਾ ਡਿੱਕੀ ਗਿੱਲ ਆ ਉਹਨੇ ਵੀ ਇੱਕ ਇੰਟਰਵਿਊ ਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਨੇਗੀਆਂ ਕਿ ਹਾਲਾਤ ਬੜੇ ਮਾੜੇ ਨੇ ਤੇ ਜਿਵੇਂ KPS ਗਿੱਲ ਨੇ ਪੰਜਾਬ ਦੇ ਵਿੱਚ ਕੀਤਾ ਸੀ ਉਹੀ ਸਾਰਾ ਕੁਝ ਕਰਨ ਦੀ ਲੋੜ ਆ। ਜਿਹੜੇ ਲੋਕ ਪੰਜਾਬ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲੀ ਛੁੱਟੀ ਦੇ ਕੇ ਦਬਾ ਕੇ ਪੁਲਿਸੀਆਂ ਦੇ ਰਾਹੀਂ ਲੋਕਾਂ ਦਾ ਮਨੁੱਖੀ ਹੱਕਾਂ ਦਾ ਘਾਣ ਕਰਵਾਉਣ ਦਾ ਜਿਨ੍ਹਾਂ ਨੇ ਮੁੱਢ ਬੰਨਿਆ ਸੀ ਉਹਨਾਂ ਦੇ ਹੀ ਅੱਜ ਦੇ ਕੁਝ ਵਾਰਸ ਜਿਹੜੇ ਨੇ ਮੀਡੀਆ ਦੇ ਰਾਹੀਂ ਉਹੀ ਸਾਰਾ ਕੁਝ ਕਰਾਉਣ ਜਾ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹਰ ਰੋਜ਼ ਭਾਰਤੀ ਮੀਡੀਆ ਦੀ ਹਾਲ ਦਹਾਈ ਸੁਣਦੇ ਹਾਂ ਵੀ ਪਾਕਿਸਤਾਨ ਤੋਂ ਬੜਾ ਨਸ਼ਾ ਆ ਰਿਹਾ ਤੇ ਡਰੋਨ ਭੇਜ ਕੇ ਉਧਰੋਂ ਅਸਲਾ ਜਿਹੜਾ ਹੈਗਾ ਉਹ ਆ ਰਿਹਾ। ਪਰ ਜਿਸ ਤਰੀਕੇ ਦੀ ਖਬਰ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਉਹਦੇ ਚ ਇੱਕ ਥਾਣੇਦਾਰ ਆ ਜਿਹੜਾ ਉਹ ਇੱਕ ਟੱਬਰ ਦੇ ਕੋਲ ਬੈਠਾ ਤੇ ਉਹਨਾਂ ਦੇ ਪਰਿਵਾਰ ਦੀਆਂ ਮਾਈਆਂ ਬੀਬੀਆਂ ਨੂੰ ਤੇ ਹੋਰ ਸਾਰੇ ਟੱਬਰ ਨੂੰ ਬਿਠਾ ਕੇ ਧਮਕਾ ਰਿਹਾ ਵੀ ਮੈਨੂੰ ਨਹੀਂ ਪਤਾ, ਜਿੱਥੋਂ ਮਰਜੀ ਹੁਣੇ ਪੈਸੇ ਲਿਆ ਕੇ ਦਿਓ ਤੇ ਮੈਨੂੰ ਪਤਾ ਤੁਸੀਂ ਨਸ਼ਾ ਵੇਚਦੇ ਹੋ। ਹੋਣਾ ਤਾਂ ਇਹ ਚਾਹੀਦਾ ਵੀ ਜੇ ਉਹ ਪਰਿਵਾਰ ਉੱਥੇ ਨਸ਼ਾ ਵੇਚਦਾ ਤਾਂ ਫੜ ਕੇ ਉਹਨਾਂ ਦੇ ਟੱਬਰ ਤੇ ਕਾਰਵਾਈ ਹੋਣੀ ਚਾਹੀਦੀ ਆ। ਪਰ ਉਹ ਥਾਣੇਦਾਰ ਜਿਹੜਾ ਹੈ ਇੱਕ ਉਹਦੇ ਨਾਲ ਹੋਰ ਪੁਲਿਸ ਮੁਲਾਜ਼ਮ ਵੀ ਆ, ਉਹ ਵੀਡੀਓ ਜਿਹੜੀ ਆ ਰਾਤ ਦੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਤੇ ਸਵੇਰੋਂ ਅਖਬਾਰਾਂ 'ਚ ਵੀ ਲੋਕਾਂ ਨੂੰ ਪੜ੍ਹ ਕੇ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਜਿਹੜਾ ਥਾਣੇਦਾਰ ਆ ਇਹਦੇ ਉੱਤੇ ਪਰਚਾ ਹੋ ਗਿਆ। ASI ਭਗਵਾਨ ਸਿੰਘ ਉਹਦਾ ਨਾਂ ਆ ਤੇ ਅੰਮ੍ਰਿਤਸਰ ਦੇ ਵਿੱਚ ਲੋਪੋਕੇ ਥਾਣੇ ਦੀ ਚੌਂਕੀ ਆ, ਵੱਚੀ ਵਿੰਡ ਪਿੰਡ ਆ, ਵੱਚੀ ਵਿੰਡ, ਇੱਥੇ ਇਹ ਲੱਗਿਆ ਹੋਇਆ ਤੇ ਉਹ ਕੁਰਸੀ ਤੇ ਬੈਠਾ ਵੀਡੀਓ ਦੇ ਵਿੱਚ ਦਿਖ ਰਿਹਾ ਤੇ ਉਹਨਾਂ ਬੀਬੀਆਂ ਨੂੰ ਕਹਿ ਰਿਹਾ ਵੀ ਮੈਂ ਲੱਖ ਰੁਪਏ ਤੋਂ ਗੱਲ ਸ਼ੁਰੂ ਕੀਤੀ ਸੀ ਰਿਸ਼ਵਤ ਲਈ ਤੇ ਹੁਣ ਮੈਂ 35,000 ਤੇ ਆ ਗਿਆ ਵਾਂ, ਹੋਰ ਮੈਂ ਕਿੰਨਾ ਕੁ ਘਟਾ ਦੇਵਾਂ। ਚਾਹੇ ਗਹਿਣੇ ਪਾ ਕੇ ਲਿਆਓ ਪੈਸੇ, ਚਾਹੇ ਕੁਛ ਮਰਜ਼ੀ ਕਰੋ। ਤੇ ਘਰ ਦੇ ਜਿਹੜੇ ਆ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਸਾਡੇ ਕੋਲੇ ਹੈ ਨਹੀਂ ਇੰਨੇ ਪੈਸੇ ਤੇ 100 ਰੁਪਈਆ ਵਾ। ਤਾਂ ਉਹ ASI ਕਹਿੰਦਾ ਵੀ ਮੈਨੂੰ ਪਤਾ ਤੁਸੀਂ ਨਸ਼ਾ ਵੇਚਦੇ ਹੋ ਤੇ ਮੈਂ ਤਾਂ ਇਹ ਵੀ ਦੱਸ ਸਕਦਾ ਵੀ ਅੱਜ ਤੁਹਾਡੇ ਕੋਲੇ ਕਿੰਨੇ ਗਾਹਕ ਸਮੈਕ ਲੈਣ ਲਈ ਆਏ ਸੀਗੇ। ਸੋ ਦੱਸਦੇ ਹੁਣ ਇਹ ਆ ਵੀ ਚੌਂਕੀ ਇੰਚਾਰਜ ਭਗਵਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਹ ਫਰਾਰ ਆ। ਤੇ ਉਦਾਂ ਕਹਿੰਦੇ ਆ ਪੱਤਰਕਾਰ ਨੇ ਕਿਸੇ ਨੇ ਗੱਲ ਕੀਤੀ ਆ ਉਹਦੇ ਨਾਲ ਗੱਲਬਾਤ ਕਰਦਿਆਂ ਹੋਇਆਂ ASI ਭਗਵਾਨ ਸਿੰਘ ਕਹਿੰਦਾ ਵੀ ਅਸੀਂ ਤਾਂ ਇਨੋਵਾ ਕਾਰ ਦੇ ਸੌਦੇ ਦੇ ਲੈਣ ਦੇਣ ਦੀ ਗੱਲ ਕਰਦੇ ਸੀਗੇ ਵੀ 1,35,000 ਚ ਹੋਇਆ ਤੇ ਅਸੀਂ ਕੋਈ ਨਸ਼ੇ ਵਾਲੀ ਗੱਲ ਜਾਂ ਨਸ਼ੇ ਕਰਕੇ ਪੈਸੇ ਲੈਣ ਦੀ ਗੱਲ ਨਹੀਂ ਸੀ ਕਰਦੇ। ਪਰ ਇਹ ਗੱਲਾਂ ਜਿਹੜੀਆਂ ਨੇ ਵੀ ਅਸੀਂ ਇਨੋਵਾ ਕਾਰ ਦਾ ਮਸਲਾ ਇਹ ਤਾਂ ਐਵੇਂ ਝੂਠ ਤਪਾਨ ਆ। ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦੀ ਮਦਦ ਦੇ ਨਾਲ ਸਾਰਾ ਜਿਹੜਾ ਅਪਰਾਧ ਆ, ਕ੍ਰਾਈਮ ਆ, ਉਹ ਬੜੇ ਵੱਡੇ ਪੱਧਰ ਤੇ ਹੋ ਰਿਹਾ।
ਪਿੱਛੇ ਜੇ ਇੱਕ ਮੋਗੇ ਲੱਗਿਆ ਹੋਇਆ ਅਫਸਰ ਵੀ ਫਸਿਆ ਸੀ ਜਦੋਂ ਜਗਦੀਸ਼ ਭੋਲੇ ਵਾਲਾ ਮਾਮਲਾ ਚੱਲਿਆ, ਜਿਹਦੇ ਚ ਬਿਕਰਮਜੀਤ ਸਿੰਘ ਮਜੀਠੀਏ ਦਾ ਨਾਂ ਆਇਆ, ਜਾਂ ਜਿਹੜੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਆ, ਉਹਨਾਂ ਵਿੱਚੋਂ ਇੱਕ ਜਿਹੜਾ ਫਗਵਾੜੇ ਕੋਲ ਇੱਕ ਥਾਣੇਦਾਰ ਫਸਿਆ ਸੀ, ਤੇ ਹੋਰ ਬਹੁਤ ਵੱਡੇ ਇਹੋ ਜਿਹੇ ਸਕੈਂਡਲ ਨੰਗੇ ਹੋ ਚੁੱਕੇ ਆ, ਜਿਹਦੇ ਵਿੱਚ ਅਪਰਾਧੀਆਂ ਦੇ ਨਾਲ, ਜੁਰਮ ਕਰਨ ਵਾਲੇ ਆਦੀ ਮੁਜਰਮਾਂ ਦੇ ਨਾਲ ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਸਾਬਤ ਹੋਈ ਆ। ਇੱਥੋਂ ਤੱਕ ਵੀ ਜਿਹੜਾ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਵਿੱਚ ਦੀਪਕ ਟੀਨੋ ਨਾਂ ਦਾ ਇੱਕ ਵਾਹਵਾ ਚਰਚਾ 'ਚ ਰਿਹਾ ਸੀ, ਉਹਦੇ ਵਾਲਾ ਮਾਮਲਾ ਵੀ ਸਾਰਿਆਂ ਦੇ ਸਾਹਮਣੇ ਆ। ਹਜੇ ਕੱਲ ਦੀਆਂ ਗੱਲਾਂ, ਲੁਧਿਆਣੇ ਦੇ ਵਿੱਚ ਪਿੱਛੇ ਜੇ ਕਚਹਿਰੀ ਦੇ ਵਿੱਚ ਬਲਾਸਟ ਹੋਇਆ ਸੀ, ਉਹਦੇ ਵਿੱਚ ਵੀ ਹੁਣ ਇੱਕ ਮੁੰਡਾ ਜਿਹੜਾ ਉਹ ਫੜ ਕੇ ਬੜਾ ਰੌਲਾ ਪਾਇਆ ਜਾ ਰਿਹਾ ਵੀ ਅਸੀਂ ਜੀ ਉਹ ਲਿਆਂਦਾ ਬਾਹਰੋਂ, ਪਰ ਉਦੋਂ ਹੀ ਪਤਾ ਲੱਗ ਗਿਆ ਸੀ ਉਹ ਤਾਂ ਸਾਰੇ ਪੁਲਿਸ ਵਾਲੇ ਨਿਕਲੇ ਸੀਗੇ। ਤੋ ਪੁਲਿਸ ਵਾਲਿਆਂ ਨੇ ਵਾਰਦਾਤ ਕੀਤੀ ਸੀ, ਚਾਹੇ ਉਹ ਪੁਲਿਸ ਚੋਂ ਕੱਢੇ ਹੋਏ ਸੀ ਜਾਂ ਉਹਨਾਂ ਤੇ ਮਾਮਲੇ ਦਰਜ ਸੀ, ਪਰ ਉਹ ਪੁਲਿਸ ਵਿਭਾਗ ਦੇ ਬੰਦੇ ਨਿਕਲੇ ਸੀ। ਸੋ ਪੰਜਾਬ ਦੇ ਵਿੱਚ ਜਿਹੜੇ ਇਹ ਨਸ਼ੇ ਨਾਲ ਸੰਬੰਧਿਤ ਜਾਂ ਗੈਂਗਸਟਰ ਕਹਿ ਕੇ ਜੋ ਜੁਰਮ ਹੋ ਰਿਹਾ, ਜਾਂ ਜਿਹੜੇ ਬੰਬ ਧਮਾਕੇ ਹੋ ਰਹੇ ਨੇ, ਇਹਨਾਂ ਦੇ ਨਾਲ ਪੁਲਿਸ ਮਹਿਕਮੇ ਦਾ ਕੋਈ ਸਿੱਧਾ ਜਾਂ ਅਸਿੱਧਾ ਕਨੈਕਸ਼ਨ ਜੁੜ ਜਾਂਦਾ। ਉੱਪਰੋਂ ਇਹ ਕਿਹਾ ਜਾ ਰਿਹਾ ਕੁਛ ਜਿਹੜੀਆਂ ਆਪਦੇ ਆਪ ਨੂੰ ਵੱਡੀਆਂ ਤੋਪਾਂ ਕਹਾਉਣ ਵਾਲੇ ਲੋਕ ਨੇ, ਕਿਉਂਕਿ ਅੱਜ ਕੱਲ੍ਹ YouTube ਦਾ ਮੀਡੀਆ ਜਿਹੜਾ ਇਹਨੇ ਇੱਕ ਆਪਦਾ ਹੀ ਰੰਗ ਢੰਗ ਜਿਹਾ ਫੜਿਆ ਹੋਇਆ, ਲੋਕਾਂ ਦੀ ਰਾਏ ਪ੍ਰਭਾਵਿਤ ਕਰਦੇ ਆ। ਤੋ ਇਹਨਾਂ ਸਾਰਿਆਂ YouTube ਚੈਨਲਾਂ ਨੇ ਬਹੁਤ ਸਾਰੇ ਬੰਦਿਆਂ ਨੂੰ ਸਪੇਸ ਦਿੱਤੀ ਆ, ਜਿਹੜੇ ਸਾਰੇ ਰਲ ਮਿਲ ਕੇ ਇਹ ਹਾਲ ਦਿਖਾਈ ਦੇ ਰਹੇ ਨੇ ਕਿ ਪੰਜਾਬ ਦੇ ਹਾਲਾਤ ਬੜੇ ਮਾੜੇ ਹੋ ਗਏ ਨੇ, ਤੇ ਇਹਦੇ ਲਈ ਭਗਵੰਤ ਮਾਨ ਨੂੰ ਚਾਹੀਦਾ ਵੀ ਫੱਟੇ ਚੱਕ ਦੇਵੇ ਤੇ ਪੁਲਿਸ ਨੂੰ ਖੁੱਲੀ ਛੁੱਟੀ ਦੇ ਦੇਵੇ। ਤੇ ਜਿਹੋ ਜਿਹੀ ਪੁਲਿਸ ਆਹ ASI ਭਗਵਾਨ ਸਿੰਘ ਦੇ ਰਾਹੀਂ ਲੋਕਾਂ ਨੂੰ ਦਿਖੀ ਆ, ਜਿਹੋ ਜਿਹੀ ਪੁਲਿਸ ਸਿੱਧੂ ਮੂਸੇਵਾਲੇ ਦੇ ਮਾਮਲੇ ਵਿੱਚ CIA ਸਟਾਫ ਦਾ ਜਿਹੜਾ ਥਾਣੇਦਾਰ ਸੀਗਾ ਇੰਚਾਰਜ, ਉਹਦੇ ਰਾਹੀਂ ਦਿਖੀ ਆ, ਜਾਂ ਜਿਹੋ ਜਿਹੀ ਪੁਲਿਸ ਹੋਰ ਮਾਮਲਿਆਂ ਦੇ ਵਿੱਚ ਸਾਨੂੰ ਦਿਖ ਰਹੀ ਹੈ, ਉਹਨੂੰ ਤਾਂ ਦੇਖ ਕੇ ਫਿਰ ਇਹੀ ਕਿਹਾ ਜਾ ਸਕਦਾ ਵੀ ਜੇ ਖੁੱਲ ਦੇਤੀ ਇਹਨਾਂ ਦੇ ਕਹਿਣ ਵਾਂਗ ਜਿਹੜੇ ਲੱਗੇ ਹੋਏ ਨੇ ਭਗਵੰਤ ਮਾਨ ਨੂੰ ਪੰਪ ਦੇਣ, ਫਿਰ ਜਿਹੜਾ ਕਿਸੇ ਦਿਨੇ ਪਿਛਲੇ 2 ਸਾਲ ਪਹਿਲਾਂ ਦੀਪ ਸਿੱਧੂ ਨੇ ਗੱਲ ਕਹੀ ਸੀ ਵੀ ਇਹ ਬਿਆਨਤਾ ਬੁੱਚੜ ਸਾਬਤ ਹੋਊਗਾ ਭਗਵੰਤ ਮਾਨ, ਜਦੋਂ ਭਗਵੰਤ ਮਾਨ ਦੀ ਗੱਲ ਚੱਲੀ ਸੀ ਤਾਂ ਦੀਪ ਸਿੱਧੂ ਨੇ ਇਹ ਗੱਲ ਕਹੀ ਸੀ ਵੀ ਇਹ ਬਿਆਨਤੇ ਬੁੱਚੜ ਵਾਲਾ ਕੰਮ ਹੀ ਹੈ, ਤੇ ਵਾਕਈ ਫਿਰ ਉਹ ਗੱਲ ਸੱਚੀ ਸਾਬਤ ਹੋ ਜਾਊਗੀ। ਕਿਉਂਕਿ KPS ਗਿੱਲ ਦਾ ਭਰਾ ਜਿਹੜਾ ਡਿੱਕੀ ਗਿੱਲ ਆ, ਉਹਨੇ ਵੀ ਇੱਕ ਇੰਟਰਵਿਊ ਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਨੇਗੀਆਂ ਕਿ ਹਾਲਾਤ ਬੜੇ ਮਾੜੇ ਨੇ, ਤੇ ਜਿਵੇਂ KPS ਗਿੱਲ ਨੇ ਪੰਜਾਬ ਦੇ ਵਿੱਚ ਕੀਤਾ ਸੀ ਉਹੀ ਸਾਰਾ ਕੁਝ ਕਰਨ ਦੀ ਲੋੜ ਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਕੁਛ ਸਤਪਾਲ ਡਾਂਗ ਕਹਿੰਦਾ ਰਿਹਾ ਕਿ ਪੰਜਾਬ ਦੇ ਵਿੱਚ ਖਾੜਕੂ ਲਹਿਰ ਨਾਲ ਸੰਬੰਧਿਤ ਪਰਿਵਾਰਾਂ ਦਾ, ਪਿੰਡਾਂ ਦਾ ਸਫਾਇਆ ਹੋਣਾ ਚਾਹੀਦਾ, ਜਿਹੜਾ ਕੁਛ ਸਿੱਖਾਂ ਬਾਰੇ ਲਾਲਾ ਜਗਤ ਨਰੈਣ ਕਹਿੰਦਾ ਰਿਹਾ, ਜਿਹੜਾ ਕੁਛ ਜਗਜੀਤ ਸਿੰਘ ਆਨੰਦ ਕਾਮਰੇਡ ਕਹਿੰਦਾ ਰਿਹਾ, ਤੇ ਆਪਾਂ ਨੂੰ ਜਤਿੰਦਰ ਪੰਨੂ ਦਾ ਵੀ ਸਭ ਨੂੰ ਚੇਤਾ ਵੀ ਜਦੋਂ ਪੰਜਾਬ ਦੇ ਵਿੱਚ ਉਹਨਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਦੇ ਖਿਲਾਫ ਕਾਰਵਾਈਆਂ ਕਰਨ ਦੀ ਗੱਲ ਉੱਠੀ, ਜਾਂ ਜਿਹੜੇ ਪੰਜਾਬ ਦੇ ਵਿੱਚ ਲੋਕ ਕਮਿਸ਼ਨ ਬਣਾਇਆ ਸੀਗਾ ਇੱਕ ਪੀਪਲਸ ਕਮਿਸ਼ਨ, ਕਿ ਪੰਜਾਬ ਦੇ ਵਿੱਚ ਜੋ ਜ਼ੁਲਮ ਹੋਇਆ, ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਤੇ ਜੋ ਮਨੁੱਖੀ ਹੱਕਾਂ ਦਾ ਘਾਣ ਹੋਇਆ, ਉਹਦੇ ਬਾਰੇ ਚਰਚਾ ਕਰਨੀ ਆ, ਤਾਂ ਉਸ ਦੇ ਖਿਲਾਫ ਅਦਾਲਤ ਵਿੱਚ, ਹਾਈ ਕੋਰਟ ਦੇ ਵਿੱਚ ਜਤਿੰਦਰ ਪੰਨੂ ਦੇ ਨਾਂ ਦੇ ਉੱਤੇ ਹੀ ਕਾਰਵਾਈ ਹੋਈ ਸੀ, ਜਿਹ ਤੇ ਰੋਕ ਲੱਗੀ ਸੀ ਲੋਕ ਕਮਿਸ਼ਨ। ਸੋ ਜਿਹੜੇ ਲੋਕ ਪੰਜਾਬ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਖੁੱਲੀ ਛੁੱਟੀ ਦੇ ਕੇ, ਦਬਾ ਕੇ, ਪੁਲਸੀਆਂ ਦੇ ਰਾਹੀਂ ਲੋਕਾਂ ਦਾ ਮਨੁੱਖੀ ਹੱਕਾਂ ਦਾ ਘਾਣ ਕਰਵਾਉਣ ਦਾ ਜਿਨ੍ਹਾਂ ਨੇ ਮੁੱਢ ਬੰਨਿਆ ਸੀ, ਉਹਨਾਂ ਦੇ ਹੀ ਅੱਜ ਦੇ ਕੁਝ ਵਾਰਸ ਜਿਹੜੇ ਨੇ ਮੀਡੀਆ ਦੇ ਰਾਹੀਂ ਉਹੀ ਸਾਰਾ ਕੁਝ ਕਰਾਉਣ ਜਾ ਰਹੇ। ਇਹ ਗੱਲ ਬੜੀ ਗੰਭੀਰਤਾ ਦੇ ਨਾਲ ਵਿਚਾਰਨ ਦੀ ਆ ਕਿ ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਹੌਲੀ ਹੌਲੀ, ਸਹਿਜੇ ਸਹਿਜੇ, ਜੇ ਕਿਤੇ ਇਹ ਸਾਰਾ ਕੁਝ ਉਵੇਂ ਦਾ ਉਵੇਂ ਹੋ ਜਾਵੇ ਜਿਵੇਂ ਇਹ ਮੰਗ ਕੀਤੀ ਜਾ ਰਹੀ ਆ ਕਿ ਭਗਵੰਤ ਮਾਨ ਜੀ ਖੁੱਲੀ ਛੁੱਟੀ ਦਿਓ ਪੁਲਿਸ ਨੂੰ, ਫੇਰ ਦੇਖਿਓ ਕਿਵੇਂ ਅਪਰਾਧ ਹੱਲ ਹੁੰਦੇ ਆ। ਕਿਵੇਂ ਪਹਿਲਾਂ ਤਾਂ ਕੁਝ ਇਹੋ ਜਿਹੀਆਂ ਖਬਰਾਂ ਚਲਾਈਆਂ ਜਾ ਰਹੀਆਂ ਲਗਾਤਾਰ
ਜਿਵੇਂ ਪੰਜਾਬ ਦੇ ਵਿੱਚ ਹਰ ਰੋਜ਼ ਹਜ਼ਾਰਾਂ ਕਤਲ ਹੋ ਰਹੇ ਹੋਣ, ਹਜ਼ਾਰਾਂ ਲੁੱਟਾਂ ਖੋਹਾਂ ਹੋ ਰਹੀਆਂ ਹੋਣ, ਜਦੋਂ ਕਿ ਜਿਹੜਾ ਅਪਰਾਧ ਦਾ ਸਰਵੇ, ਅਪਰਾਧ ਦਾ ਰਿਕਾਰਡ ਬਣਦਾ, ਉਹ ਰਿਪੋਰਟ ਦੇ ਰਾਹੀਂ ਦੁਨੀਆ ਸਾਬਤ ਕਰ ਰਹੀ ਹੈ ਕਿ ਪੰਜਾਬ ਤਾਂ ਹੋਰ ਭਾਰਤ ਦੇ ਬਹੁਤ ਸਾਰੇ ਸੂਬਿਆਂ ਨਾਲੋਂ ਕਈ ਗੱਲਾਂ 'ਚ ਅਜੇ ਬਹੁਤ ਪਿੱਛੇ ਹੈ। ਮਤਲਬ ਇਹ ਤਾਂ ਨਹੀਂ ਕਿ ਪੰਜਾਬ ਵਿੱਚ ਅਪਰਾਧ ਨਹੀਂ ਹੋ ਰਿਹਾ, ਇਹ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜੁਰਮ ਨਹੀਂ ਹੋ ਰਿਹਾ, ਪਰ ਜਿਨ੍ਹਾਂ ਸੂਬਿਆਂ ਦੇ ਵਿੱਚ ਪੰਜਾਬ ਨਾਲੋਂ ਵੱਧ ਜੁਰਮ ਹੋ ਰਹੇ ਨੇ, ਉਹਨਾਂ ਸੂਬਿਆਂ ਦੇ ਵਿੱਚ ਤਾਂ ਕੋਈ ਮੀਡੀਆ ਰੌਲਾ ਨਹੀਂ ਪਾਉਂਦਾ ਵੀ ਸਰਕਾਰ ਜੀ ਖੁੱਲ੍ਹ ਦੇ ਦਿਓ, ਪੁਲਿਸ ਨੂੰ ਚੱਕ ਦਿਓ ਫੱਟੇ। ਉੱਥੇ ਤਾਂ ਲੋਕ, ਮੀਡੀਆ ਜਾਂ ਆਮ ਜਿਹੜੇ ਉੱਥੇ ਮੈਟਰ ਕਰਦੇ ਲੋਕ ਨੇ, ਉਹ ਇਹੋ ਗੱਲ ਕਹਿ ਰਹੇ ਨੇ ਕਿ ਪੁਲਿਸ ਆਪਦੀ ਕਾਰਵਾਈ ਚਲਾ ਰਹੀ ਆ, ਬਸ ਠੀਕ ਹੈ। ਪਰ ਪੰਜਾਬ ਦੇ ਵਿੱਚ ਇੱਥੇ ਚੀਕ ਚਿੰਗਾੜਾ ਕਿਉਂ ਪਾਇਆ ਜਾ ਰਿਹਾ? ਅੱਜ ਰਿਤੇਸ਼ ਲੱਖੀ ਨੂੰ ਸੁਣ ਲਓ, ਚਾਹੇ ਕਿਸੇ ਹੋਰ ਨੂੰ ਸੁਣ ਲਓ, ਸਾਰਿਆਂ ਦੀ ਇਹੀ ਆ ਬਈ ਪੰਜਾਬ ਦੇ ਵਿੱਚ ਤਾਂ ਜੀ ਬਹੁਤ ਵੱਡਾ ਖੂਨ ਖਰਾਬਾ ਹੋਣ ਦੇ ਆਸਾਰ ਨੇ। ਪੰਜਾਬ ਦੇ ਵਿੱਚ ਤਾਂ ਜੀ ਕਾਲਾ ਦੌਰ ਆ ਜੂ। ਇਹ ਕਾਲਾ ਦੌਰ ਕਿਹਨੂੰ ਕਹਿੰਦੇ ਆ ਭਲਾ? ਕਾਲਾ ਦੌਰ ਉਹ ਸੀਗਾ ਕਿ ਅੱਜ ਵਾਲਾ ਵਾ। ਅੱਜ ਪੰਜਾਬ ਦੇ ਹਰ ਪਿੰਡ ਦੇ ਵਿੱਚ ਨਸ਼ਿਆਂ ਦੇ ਨਾਲ ਮੁੰਡੇ ਮਰ ਰਹੇ ਨੇ। ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਤੋੜ ਪੂਰੀ ਕਰਨ ਦੇ ਲਈ ਨੌਜਵਾਨ ਆਪਦੇ ਟੱਬਰਾਂ ਦਾ, ਪਰਿਵਾਰਾਂ ਦਾ, ਮਾਪਿਆਂ ਦਾ, ਰਿਸ਼ਤੇਦਾਰਾਂ ਦਾ ਘਾਣ ਕਰ ਰਹੇ ਨੇ। ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹੀ ਉਹਨਾਂ ਨੂੰ। ਤੇ ਪੰਜਾਬ ਦੇ ਵਿੱਚ ਜਦੋਂ ਇੰਨੇ ਜ਼ਿਆਦਾ ਅਪਰਾਧ, ਇੰਨੇ ਜ਼ਿਆਦਾ ਮਾੜੇ ਹਾਲ ਨੇ, ਉਹ ਇਸ ਕਰਕੇ ਨੇ ਕਿਉਂਕਿ ਆ ਜਿਹੜੇ ਭਗਵਾਨ ਸਿੰਘ ਵਰਗੇ ਪੁਲਸੀਏ ਨੇ, ਇਹ ਕਹਿੰਦੇ ਆ ਵੀ ਸਾਡੇ ਵੱਲੋਂ ਨਸ਼ਾ ਰੱਜ ਕੇ ਵੇਚੋ, ਪਰ ਸਾਨੂੰ ਜਿਹੜਾ ਹੈਗਾ ਹਿੱਸਾ ਬਣਦਾ ਦਿਓ। ਕਹਿੰਦਾ ਮੈਂ ਲੱਖ ਮੰਗਦਾ ਸੀ, ਹੁਣ ਤਾਂ 35,000 ਤੇ ਆ ਗਿਆ। ਸੋ ਜਿਹੜਾ ਪੁਲਿਸ, ਮੀਡੀਆ ਤੇ ਪੋਲੀਟੀਸ਼ੀਅਨ ਰਲ ਮਿਲ ਕੇ ਪੰਜਾਬ ਦੇ ਵਿੱਚ ਮਾਹੌਲ ਸਿਰਜ ਰਹੇ ਨੇ, ਉਸ ਮਾਹੌਲ ਨੂੰ ਕਿਹਾ ਜਾ ਰਿਹਾ ਵੀ ਇਹ ਬੜਾ ਚੰਗਾ ਦੌਰ ਆ। ਤੇ ਉਹ ਕਾਲਾ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਖਾੜਕੂਆਂ ਨੇ ਇਹੋ ਜਿਹੇ ਪ੍ਰਬੰਧ ਕੀਤੇ ਬਈ ਸ਼ਸ਼ੀਕਾਂਤ ਐਕਸ ਡੀਜੀਪੀ ਜਿਹੜਾ, ਉਹਨੇ ਠੋਕ ਵਜਾ ਕੇ ਕਿਹਾ ਵੀ ਖਾੜਕੂਆਂ ਨੇ ਪੰਜਾਬ ਦੇ ਵਿੱਚ ਇੱਕ ਚਮਚਾ ਵੀ ਨਸ਼ੇ ਦਾ ਨਹੀਂ ਸੀ ਵਿਕਣ ਦਿੱਤਾ। ਇੱਕ ਪਾਸੇ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਆਪ ਡੀਜੀਪੀ ਕਹਿ ਰਿਹਾ ਕਿ ਉਦੋਂ ਨਸ਼ਾ ਨਹੀਂ ਸੀ ਵਿਕਦਾ। ਦੂਜੇ ਪਾਸੇ ਅੱਜ ਸਰਕਾਰ ਦੇ ਨੱਕ ਦੇ ਹੇਠਾਂ ਪੁਲਿਸ ਵਾਲੇ ਖੁਦ ਬਕਵਾ ਰਹੇ ਆ। ਮੀਡੀਆ ਦੇ ਵਿੱਚ ਨਿੱਤ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ। ਕਾਲਾ ਦੌਰ ਅਖੇ ਉਹ ਸੀਗਾ ਪੰਜਾਬ ਦੇ ਵਿੱਚ। ਉਦੋਂ ਜੇਕਰ ਕਿਸੇ ਨਾਲ ਵਧੀਕੀ ਹੁੰਦੀ ਸੀ ਤਾਂ ਉਦੋਂ ਭਾਈ ਜਗਰਾਜ ਸਿੰਘ ਤੂਫਾਨ ਵਰਗੇ, ਭਾਈ ਜਗਰੂਪ ਸਿੰਘ ਕਾਲਖ ਵਰਗੇ, ਹੋਰ ਬੇਸ਼ੁਮਾਰ ਇਹੋ ਜਿਹੇ ਯੋਧੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਸੀ। ਇਹ ਠੀਕ ਆ, ਕੁਝ ਕੈਟਾਂ ਟੌਟਾਂ ਤੇ ਸਰਕਾਰੀ ਦੱਲਿਆਂ ਨੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਇਹੋ ਜਿਹਾ ਕੁਝ ਹਰ ਸੰਘਰਸ਼ ਵਿੱਚ, ਹਰ ਮੂਵਮੈਂਟ ਵਿੱਚ ਆ ਹੀ ਜਾਂਦਾ ਹੁੰਦਾ। ਉਹਦੇ ਉੱਤੇ ਅਸੀਂ ਇਹ ਗੱਲ ਦਾ ਮੰਨੀਏ ਕਿ ਕਮਜ਼ੋਰੀ ਆ ਸੰਘਰਸ਼ ਦੀ ਕਿ ਉਹ ਕਾਬੂ ਨਹੀਂ ਕਰ ਪਾਏ, ਪਰ ਦੁਨੀਆ ਤਾਂ ਅੱਜ ਸਾਰੀ ਜਾਣਦੀ ਆ ਕਿ ਕੈਟਾਂ ਟੌਟਾਂ ਤੇ ਮਾੜੇ ਅਨਸਰਾਂ ਨੇ ਕੀ ਕੁਝ ਕੀਤਾ। ਜਦੋਂ 35 ਕੈਟ ਦੀਆਂ ਵੀਡੀਓਜ਼ ਆਈਆਂ ਸੀ, ਉਹਨੇ ਠੋਕ ਵਜਾ ਕੇ ਇਹ ਗੱਲ ਕਹੀ ਸੀ ਕਿ ਪੀਲੇ ਪਰਨੇ, ਚਿੱਟੇ ਕੁੜਤੇ ਪਜਾਮੇ ਪਾ ਕੇ ਥਾਣਿਆਂ ਚੋਂ ਕੌਣ ਨਿਕਲਦਾ ਹੁੰਦਾ ਸੀ, ਮੈਨੂੰ ਸਭ ਪਤਾ। ਸੋ ਜਿਹੜਾ ਕੁਝ ਸਰਕਾਰ ਨੇ ਉਦੋਂ ਕੀਤਾ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ, ਉਹ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਕੀ ਦੁਨੀਆ ਭਰ ਦੇ ਵਿੱਚ ਪਤਾ ਲੱਗ ਚੁੱਕਿਆ ਕਿ ਹਕੀਕਤ ਵਿੱਚ ਸਿੱਖ ਜੁਝਾਰੂਆਂ ਨੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਹੀ ਕੀਤੀ। ਤੇ ਉਸ ਦੌਰ ਨੂੰ ਕਹਿੰਦੇ ਆ ਜੀ ਕਾਲਾ ਦੌਰ। ਫਿਰ ਆਹ ਚਿੱਟਾ ਦੌਰ ਆ ਜਦੋਂ ਹੁਣ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਨਹੀਂ ਸਮਝਦਾ ਆਪਦੇ ਆਪ ਨੂੰ, ਜਿਹਦੀਆਂ ਗੱਲਾਂ ਤੁਸੀਂ ਵੀ ਕਰਦੇ ਹੋ। ਹਾਲਾਂਕਿ ਅੱਜ ਇਹ ਵੀ ਸਾਨੂੰ ਗੱਲ ਬਾਰੇ ਕੋਈ ਵਹਿਮ ਨਹੀਂ, ਭਰਮ ਨਹੀਂ ਕਿ ਸਰਕਾਰੀ ਏਜੰਟ ਜਿਹੜੇ ਆ ਉਹ ਪੰਜਾਬ ਦੇ ਹਾਲਾਤ ਆਪਦੇ ਨਜ਼ਰੀਏ ਤੋਂ ਮਾੜੇ ਬਣਾਉਣ ਦੇ ਲਈ ਕੋਈ ਕਸਰ ਨਹੀਂ ਛੱਡ ਰਹੇ। ਇਹਨਾਂ ਦਿਨਾਂ ਦੇ ਵਿੱਚ ਇੱਕ ਵੈਬ ਸੀਰੀਜ਼ ਕੈਟ ਕਰਕੇ, ਉਹਦਾ ਨਾਮ ਆ ਕੈਟ, ਕੈਟ ਟਾਊਟ ਭਾਵ ਕੈਟ, ਉਹਦੀ ਚਰਚਾ ਜਿਹਦੇ ਵਿੱਚ ਪੰਜਾਬ ਦੀ ਖਾੜਕੂ ਲਹਿਰ ਅਤੇ ਮੌਜੂਦਾ ਨਸ਼ਿਆਂ ਦੇ ਨੈਕਸਸ ਨੂੰ ਉਹਦੇ ਵਿੱਚ ਦਰਸਾਇਆ ਗਿਆ। ਬਣਾਈ ਤਾਂ ਚਲੋ ਭਾਰਤੀ ਨਜ਼ਰੀਏ ਤੋਂ ਗਈ ਹੋਣੀ ਆ, ਕੁਝ ਗੱਲਾਂ ਇਹੋ ਜਿਹੀਆਂ ਵੀ ਹੋਣਗੀਆਂ ਜਿਹੜੀਆਂ ਸਾਨੂੰ ਚੰਗੀਆਂ ਨਾ ਲੱਗਣ, ਪਰ ਜਿੰਨਾ ਕੁ ਕੁਝ ਉਹਦੇ ਬਾਰੇ ਹੁਣ ਤੱਕ ਲੋਕਾਂ ਚ ਆਇਆ ਉਹ ਇਹੀ ਦੱਸਿਆ ਗਿਆ ਕਿ ਕਿਵੇਂ ਕੈਟਾਂ ਟੌਟਾਂ ਦੇ ਰਾਹੀਂ ਉਦੋਂ ਵੀ ਤੇ ਹੁਣ ਵੀ ਨੁਕਸਾਨ ਕੀਤਾ ਗਿਆ।
ਤੇ ਇੱਕ ਗੱਲ ਹੋਰ, ਜਦੋਂ ਸਮਾਜ ਸੁਧਾਰ ਲਹਿਰ ਚੱਲੀ ਸੀ ਖਾੜਕੂ ਲਹਿਰ ਦੇ ਸਮੇਂ, ਉਦੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਇਸ ਸਮਾਜ ਸੁਧਾਰ ਲਹਿਰ ਦੀਆਂ ਗੱਲਾਂ ਨੂੰ ਪ੍ਰਵਾਨਗੀ ਦਿੱਤੀ, ਮੰਨਿਆ ਤੇ ਕਿਹਾ ਕਿ ਇਹਨਾਂ ਦੀ ਲੋੜ ਆ। ਤੇ ਬਹੁਤ ਚੰਗਾ ਕੀਤਾ ਤੁਸੀਂ ਇਹ ਜਿਹੜਾ ਧੀਆਂ ਭੈਣਾਂ ਦੇ ਬਾਰੇ, ਦਾਜ ਬਾਰੇ, ਜਾਂ ਪੰਜਾਬੀ ਬੋਲੀ ਬਾਰੇ, ਜਾਂ ਪਹਿਰਾਵੇ ਬਾਰੇ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਸੀਗੀਆਂ ਵੀ ਤੁਸੀਂ ਇਹ ਚੀਜ਼ਾਂ ਕਰੋ ਤੇ ਨਾ ਕਰੋ ਵਾਲੀਆਂ ਗੱਲਾਂ, ਡੂ ਤੇ ਡੋਂਟ ਵਿੱਚ ਆਏ ਸੀ। ਪਰ ਆਪਾਂ ਪਰਿਵਾਰ ਵਾਂਗੂ ਗੱਲ ਜੇ ਕਰੀਏ ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਮਾਜ ਸੁਧਾਰ ਲਹਿਰ ਜਿਹੜੀ ਸ਼ੁਰੂ ਕੀਤੀ, ਜਾਂ ਜਿਹੜੇ ਉਹਦੇ ਪੁਆਇੰਟ ਸੀਗੇ, ਉਹ ਬਹੁਤ ਚੰਗੇ ਸੀ ਤੇ ਲੋਕਾਂ ਦਾ ਹੁੰਗਾਰਾ ਵੀ ਮਿਲਿਆ। ਪਰ ਮਗਰੋਂ ਉਸ ਚੀਜ਼ ਨੂੰ ਕੁਝ ਇਹੋ ਜਿਹੇ ਢੰਗ ਤਰੀਕੇ ਨਾਲ ਲੋਕਾਂ ਦੇ ਵਿੱਚ ਲਾਗੂ ਕੀਤਾ ਗਿਆ ਜਿਹਦੇ ਵਿੱਚ ਕਈ ਪੱਖ ਹੁਣ ਕਹੇ ਜਾ ਸਕਦੇ ਆ। ਇੱਕ ਤਾਂ ਜਜ਼ਬਾਤੀ ਹੋ ਕੇ ਕੁਝ ਇਹੋ ਜਿਹੇ ਨੌਜਵਾਨ ਜਿਨ੍ਹਾਂ ਨੂੰ ਲੱਗਿਆ ਕਿ ਅਸੀਂ ਆਪਦੀ ਜਿਹੜੀ ਲਹਿਰ ਪ੍ਰਤੀ ਡੈਡੀਕੇਸ਼ਨ ਆ, ਕਮਿਟਮੈਂਟ ਆ, ਜਾਂ ਪ੍ਰਗਟਾਵਾ ਕਰਨਾ, ਉਹ ਅਸੀਂ ਇਸ ਤਰੀਕੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਗੱਲ ਕਰ ਸਕਾਂਗੇ ਕਿ ਹੁਣ ਅਸੀਂ ਆਪਦੇ ਇਲਾਕੇ ਵਿੱਚ ਸਮਾਜ ਸੁਧਾਰ ਲਹਿਰ ਨੂੰ ਲਾਗੂ ਕਰੀਏ। ਸਮਾਜ ਸੁਧਾਰ ਲਹਿਰ ਦੀਆਂ ਮੱਦਾਂ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਬਹੁਤ ਹਲਕੇ ਦਰਜੇ ਦਾ ਇਹੋ ਜਿਹਾ ਗੜਬੜਾ ਕਰ ਦਿੱਤੀਆਂ ਜਿਹਦੇ ਨਾਲ ਲੋਕਾਂ ਨੂੰ ਇਹ ਲੱਗਿਆ ਕਿ ਜੇ ਇਹ ਕੁਝ ਹੋਣਾ ਤਾਂ ਮਾੜਾ ਆ। ਕੋਈ ਬੰਦਾ ਪੰਜਾਬ ਦੀ ਧਰਤੀ ਅਣਖ ਗੈਰਤ ਵਾਲਿਆਂ ਦੀ ਆ, ਇੱਥੇ ਜੇ ਕਿਸੇ ਨੂੰ ਬੰਨ ਕੇ ਖੀਰ ਖਵਾਈਏ ਨਾ, ਵੀ ਖੀਰ, ਉਹ ਖੀਰ ਚਾਹੇ ਕਿੰਨੀ ਵੀ ਚੰਗੀ ਹੋਵੇ ਪਰ ਉਹ ਖਾਣ ਤੋਂ ਬੰਨ ਕੇ ਧੱਕੇ ਨਾਲ ਬੇਇੱਜ਼ਤੀ ਕਰਾ ਕੇ ਕੋਈ ਨਹੀਂ ਖਾਂਦਾ। ਸੋ ਉਦੋਂ ਕੁਝ ਜਜ਼ਬਾਤੀ ਹੋ ਕੇ ਕੁਝ ਨੌਜਵਾਨਾਂ ਤੋਂ ਗੜਬੜਾ ਹੋਈਆਂ, ਪਰ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਜਾਂ ਗੜਬੜ ਆ ਉਹ ਸੀ ਕੈਟਾਂ ਟੌਟਾਂ ਦੀ ਕਰਤੂਤ। ਉਹਨਾਂ ਨੇ ਇਸ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਸਮਾਜ ਸੁਧਾਰ ਲਹਿਰ ਦੀਆਂ ਗੱਲਾਂ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਲਾਗੂ ਕਰਨ ਦੇ ਨਾਂ ਤੇ ਬਰਾਤਾਂ ਘੇਰ ਲੀਆਂ। ਲੋਕਾਂ ਨੇ ਬਰਾਤ ਜਾਂਦਿਆਂ ਨੂੰ ਦੇਖਣਾ, ਤੇ ਜਦੋਂ ਦੇਖਣਾ ਕਿ ਬਰਾਤ ਨੂੰ ਪਿੰਡ ਦੇ ਵਿੱਚ ਗਿਆ ਨੂੰ ਬੇਇੱਜ਼ਤੀ ਕੀਤੀ ਗਈ ਆ, ਕੋਈ ਪਾਥੀਆਂ ਪਥਾਈਆਂ, ਕਿਸੇ ਨੂੰ ਛੱਪੜ ਚ ਵਾਰਤਾ, ਕਿਸੇ ਨੂੰ ਕੁਛ, ਇਹ ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਇੰਨੇ ਮਾੜੇ ਤਰੀਕੇ ਨਾਲ ਕਰ ਦਿੱਤੀਆਂ ਕਿ ਜਿਹੜੀ ਗੱਲ ਦਾ ਰਿਜ਼ਲਟ ਚੰਗਾ ਨਿਕਲਣਾ ਸੀ ਉਹ ਮਾੜਾ ਨਿਕਲ ਗਿਆ। ਤੇ ਬੜੀ ਜਲਦੀ ਫਿਰ ਸਿੱਖ ਜਥੇਬੰਦੀਆਂ ਨੇ ਐਲਾਨ ਕਰਕੇ ਕਿਹਾ ਕਿ ਇਸ ਚੀਜ਼ ਦਾ ਹੁਣ ਅਸੀਂ ਬੰਦ ਕਰਦੇ ਹਾਂ, ਇਹਦਾ ਫਾਇਦਾ ਨਹੀਂ ਹੋ ਰਿਹਾ, ਅਸੀਂ ਇਹਦੇ ਨੂੰ ਵੱਖ ਕਰਦੇ ਹਾਂ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਕਿਵੇਂ ਅਲੱਗ-ਅਲੱਗ ਖਾੜਕੂ ਜਥੇਬੰਦੀਆਂ ਨੇ ਸਟੇਟਮੈਂਟਾਂ ਦੇ ਕੇ ਸਮਾਜ ਸੁਧਾਰ ਲਹਿਰ ਦੇ ਬਾਰੇ ਆਪਦੇ ਪੱਖ ਨੂੰ ਸਪਸ਼ਟ ਕੀਤਾ ਸੀ। ਹਰੇਕ ਨੇ ਕਿਹਾ, ਹਰੇਕ ਖਾੜਕੂ ਧਿਰ ਨੇ ਕਿਹਾ ਕਿ ਅਸੀਂ ਇਹ ਤਾਂ ਮੰਨਦੇ ਹਾਂ ਕਿ ਸਮਾਜ ਸੁਧਾਰ ਲਹਿਰ ਚੰਗੀ ਆ, ਅਸੀਂ ਇਹ ਵੀ ਮੰਨਦੇ ਹਾਂ ਕਿ ਇਹਦੇ ਨੁਕਤਿਆਂ ਨੂੰ ਲਾਗੂ ਕਰਨਾ ਚਾਹੀਦਾ, ਪਰ ਜਿਹੜੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ, ਜਿਸ ਤਰੀਕੇ ਨਾਲ ਲੋਕਾਂ ਨਾਲ ਮਿਸਬਿਹੇਵ ਕੀਤਾ ਜਾ ਰਿਹਾ, ਇਸ ਕਰਕੇ ਅਸੀਂ ਇਸ ਲਹਿਰ ਨਾਲੋਂ ਆਪਦੇ ਆਪ ਨੂੰ ਵੱਖ ਕਰਦੇ ਹਾਂ। ਅਸੀਂ ਇਸ ਲਹਿਰ ਨੂੰ ਬੰਦ ਕਰਨ ਦੇ ਲਈ ਬਾਕੀਆਂ ਨੂੰ ਵੀ ਕਹਿੰਦੇ। ਤੋ ਇਹ ਜਿਹੜਾ ਮੈਂ ਗੱਲ ਤਾਂ ਛੇੜੀ ਆ ਕਿ ਹਰ ਚੰਗੀ ਚੀਜ਼ ਹੈ ਜਿਹੜੀ, ਉਹਨੂੰ ਕਾਰਨ ਕਰਾਉਣ ਦਾ ਵੀ ਇੱਕ ਤਰੀਕਾ ਸਾਨੂੰ ਨਿਸ਼ਚਿਤ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਦੁਸ਼ਮਣ ਆ ਉਹ ਸਾਡੇ ਇਸ ਚੀਜ਼ ਨੂੰ ਵਰਤ ਕੇ ਸਾਡੇ ਖਿਲਾਫ ਉਹਨਾਂ ਲੋਕਾਂ ਨੂੰ ਕਰ ਸਕਦਾ ਜਿਹਨਾਂ ਲੋਕਾਂ ਦੇ ਲਈ ਅਸੀਂ ਲੜ ਰਹੇ ਹੁੰਦੇ ਹਾਂ। ਹੁਣ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਤਾਂ ਭਾਵੇਂ ਪਹਿਲਾਂ ਹੀ ਇਹ ਰਿਵੇੜਾ ਹੋ ਚੁੱਕਿਆ ਕਿ ਦਰਬਾਰ ਹਾਲ ਦੇ ਵਿੱਚ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਮੁਕੱਦਸ ਸਰੂਪ ਵਿਰਾਜਮਾਨ ਕਰਦੇ ਆ, ਉੱਥੇ ਕੋਈ ਕੁਰਸੀ, ਕੋਈ ਗਦੈਲਾ ਜਾਂ ਕੋਈ ਹੋਰ ਚੀਜ਼ ਨਾ ਲਾਈ ਜਾਵੇ। ਪਹਿਲੋਂ ਕਿਸੇ ਵੇਲੇ ਵੀ ਇਹ ਗੱਲ ਅਕਾਲ ਤਖਤ ਸਾਹਿਬ ਤੋਂ ਜਿਹੜਾ ਸੀ ਇਹਦੇ ਬਾਰੇ ਨਿਰਣਾ ਹੋਇਆ ਸੀ, ਪਰ ਕਈ ਥਾਵਾਂ ਦੇ ਉੱਤੇ ਸੰਗਤਾਂ ਨੇ ਅੰਦਰਲੇ ਪਾਸੇ ਦਰਬਾਰ ਹਾਲ ਦੇ ਵਿੱਚ ਕਿਸੇ ਹੋਰ ਬਦਲਵੇਂ ਪ੍ਰਬੰਧ ਕਰ ਲਏ, ਕਿਉਂਕਿ ਕੋਈ ਲੋਕਾਂ ਨੂੰ ਸਮੱਸਿਆ ਸੀਗੀ ਬੈਠਣ ਦੀ, ਤਾਂ ਦਰਬਾਰ ਹਾਲ ਦੇ ਅੰਦਰ ਉਹਨਾਂ ਨੇ ਕੁਝ ਇਹੋ ਜਿਹੇ ਪ੍ਰਬੰਧ ਕੀਤੇ ਕਿ ਚਲੋ ਜੀ ਨਾਲੇ ਮਰਿਆਦਾ ਵੀ ਰਹਿ ਜਾਵੇ ਤੇ ਨੀਵਾਂ ਬਣਾ ਲਈਏ ਥਾਂ। ਪਰ ਕਈ ਥਾਵਾਂ ਦੇ ਉੱਤੇ ਇਸ ਗੱਲ ਦਾ ਖਿਆਲ ਹੀ ਨਹੀਂ ਰੱਖਿਆ ਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਆਪਾਂ ਨੂੰ ਉੱਚੇ ਹੋ ਕੇ ਬੈਠਣਾ ਨਹੀਂ ਚਾਹੀਦਾ, ਜਾਂ ਮਰਿਆਦਾ ਦਾ ਪੱਖ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਪਰ ਇਸ ਗੱਲ ਦੇ ਬਾਰੇ ਕਿਸੇ ਪਿਛਲੇ ਲੰਮੇ ਅਰਸੇ ਤੋਂ ਚੂੰ ਜੀ ਦਾ ਪੰਥ ਚੱਲਦੀ ਸੀ, ਕਈ ਥਾਵਾਂ ਦੇ ਇਤਰਾਜ਼ ਵੀ ਹੁੰਦੇ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਕਮਾਂਡ ਹੇਠ ਚੱਲ ਰਿਹਾ ਸਾਰਾ ਕੁਝ,
ਉਹਦੇ ਵਿੱਚ 2-4 ਥਾਵਾਂ ਦੇ ਉੱਤੇ ਇਹ ਗੱਲਾਂ ਵਾਪਰ ਗਈਆਂ ਨੇ ਕਿ ਉਹ ਜਿਹੜੀਆਂ ਸੋਫੇ ਬੈਂਚ ਕੁਰਸੀਆਂ ਲਾਏ ਸੀ ਉਹਨਾਂ ਨੂੰ ਉਥੋਂ ਪੱਟ ਦਿੱਤਾ ਗਿਆ ਤੇ ਕਈ ਥਾਵਾਂ ਤੇ ਅੱਗ ਵੀ ਲਾਈ ਗਈ। ਜਲੰਧਰ ਦੀ ਵੀ ਘਟਨਾ ਆਪਣੇ ਸਾਹਮਣੇ ਆ, ਇੱਕ ਪਿੱਛੇ ਜੇ ਵੀ ਹੋਈ ਸੀ। ਹੁਣ ਉਹਦੇ ਬਾਰੇ ਰਾਏ ਜਿਹੜੀ ਆ ਲੋਕਾਂ ਦੀ ਕਈ ਤਰ੍ਹਾਂ ਦੀ ਆ। ਬਹੁਤੇ ਲੋਕ ਤਾਂ ਕਹਿੰਦੇ ਨੇ ਕਿ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਹੋਇਆ ਫੇਰ ਕਾਹਤੋਂ ਸੋਫੇ ਕੁਰਸੀਆਂ ਲਾਈਆਂ ਜਾ ਰਹੀਆਂ ਨੇ। ਤੇ ਬਹੁਤੇ ਲੋਕਾਂ ਦਾ ਇਸ ਪਾਸੇ ਜਿਹੜਾ ਹੈਗਾ ਵਤੀਰਾ ਜਾਂ ਰਵਈਆ ਉਹ ਇਹ ਹੈ ਕਿ ਕੁਝ ਲੋਕਾਂ ਦੇ ਬੈਠਣ ਉੱਠਣ ਦੀ ਸਮੱਸਿਆ, ਤੇ ਭਾਈ ਇਹਨਾਂ ਦੀ ਬੈਠਣ ਉੱਠਣ ਦੀ ਸਮੱਸਿਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਪੜ੍ਹ ਦੇਣਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਉਸ ਪ੍ਰਕਾਸ਼ ਵਾਲੇ ਸਥਾਨ ਦੇ ਉਸ ਦਰਬਾਰ ਹਾਲ ਦੇ ਅੰਦਰ ਨਹੀਂ, ਬਾਹਰ ਇੰਤਜ਼ਾਮ ਸਿੱਧਾ ਕਰ ਲਿਆ ਜਾਵੇ। ਬਾਹਰਲੇ ਪਾਸੇ ਕੋਈ ਦੂਰ ਫਰਕ ਨਾਲ ਕੋਈ ਨਵਾਂ ਜਿਹੜਾ ਹੈਗਾ ਆਪਾਂ ਕੱਢੀਏ। ਜੇਕਰ ਆਪਾਂ ਆਪ ਹੀ ਆਪਣੇ ਧਰਮ ਦੀ ਜਿਹੜੀ ਗੁਰੂ ਮਾਨਿਓ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਦੀ ਜਿਹੜੀ ਗੱਲ ਆ, ਜੇ ਉਹਨੂੰ ਅਸੀਂ ਚੈਲੰਜ ਕਰਾਂਗੇ ਤਾਂ ਸਾਡੇ ਲਈ ਮਾੜੀ ਗੱਲ ਆ। ਸੋ ਪ੍ਰਬੰਧਕਾਂ ਨੂੰ ਜਾਂ ਸਿੱਖ ਸੰਗਤਾਂ ਨੂੰ ਜਾਂ ਜਿਹੜੇ ਲੋਕ ਇਸ ਜਿਹੜੀ ਨੌਜਵਾਨਾਂ ਦੀ ਮੁਹਿੰਮ ਆ ਕਿ ਅਸੀਂ ਗੁਰਧਾਮਾਂ ਦੇ ਅੰਦਰ ਦਰਬਾਰ ਹਾਲ ਦੇ ਅੰਦਰ ਬਰਦਾਸ਼ਤ ਨਹੀਂ ਕਰਾਂਗੇ, ਉਹ ਤੇ ਕਿੰਤੂ ਪ੍ਰੰਤੂ ਕਰਦੇ ਆ। ਉਹ ਕਈ ਇਹ ਵੀ ਕਹਿੰਦੇ ਆ ਜੀ ਭਾਵਨਾ ਕੋਈ ਇਹ ਨਹੀਂ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨੀ, ਪਰ ਜਿਹੜਾ ਹੈਗਾ ਤਰੀਕਾ ਜਿਸ ਤਰੀਕੇ ਦਾ ਇਹ ਅਪਣਾਇਆ ਜਾ ਰਿਹਾ ਸਾਨੂੰ ਉਹਦੇ ਤੋਂ ਇਤਰਾਜ਼ ਆ। ਸੋ ਗੱਲ ਹੁਣ ਫੇਰ ਆ ਗਈ ਉੱਥੇ ਹੀ ਜਿਹੜੀ ਮੈਂ ਸਮਾਜ ਸੁਧਾਰ ਲਹਿਰ ਵਾਲੀ ਗੱਲ ਪਹਿਲਾਂ ਛੇੜੀ ਸੀ ਬਈ, ਉਹ ਤੋਂ ਫਿਰ ਕੁਝ ਲੋਕਾਂ ਨੇ ਇਸ ਚੀਜ਼ ਨੂੰ ਵਰਤ ਕੇ ਲਹਿਰ ਦਾ ਨੁਕਸਾਨ ਕੀਤਾ ਸੀ। ਅੱਜ ਵੀ ਇਸ ਗੱਲ ਦੀ ਪੂਰੀ ਸੰਭਾਵਨਾ ਹੈਗੀ ਹੈ। ਬਹੁਤ ਸਾਰੇ ਇਹੋ ਜਿਹੇ ਸ਼ਰਾਰਤੀ ਅਨਸਰ ਲਹਿਰ ਦੇ ਵਿੱਚ ਵੜ ਕੇ ਸੰਘਰਸ਼ ਦਾ ਹਿੱਸਾ ਬਣ ਕੇ ਇਹੋ ਜਿਹੀਆਂ ਹਰਕਤਾਂ ਕਰ ਸਕਦੇ ਆ ਜਿਹਦੇ ਨਾਲ ਲੋਕ ਕਹਿਣ ਕਿ ਯਾਰ ਇਹ ਬੜਾ ਗਲਤ ਹੋ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਬਿਲਕੁਲ ਸਹੀ ਕਦਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਦਰਬਾਰ ਹਾਲ ਦੇ ਅੰਦਰ ਕੋਈ ਚੀਜ਼ ਹੋਣੀ ਨਹੀਂ ਚਾਹੀਦੀ। ਇਹਦੇ ਲਈ ਨੌਜਵਾਨਾਂ ਨੇ ਉਪਰਾਲਾ ਕੀਤਾ, ਇਹਨਾਂ ਨੂੰ ਦਾਦ ਦੇਣੀ ਚਾਹੀਦੀ ਹੈ, ਇਹਦੀ ਹਮਾਇਤ ਕਰਨੀ ਚਾਹੀਦੀ ਹੈ। ਦੂਸਰੀ ਗੱਲ ਇਹ ਕਿ ਜਿਹੜਾ ਹੁਣ ਨੌਜਵਾਨਾਂ ਨੇ ਇੱਕ ਵਾਰੀ ਇਹ ਕਰਕੇ ਦਿਖਾ ਦਿੱਤਾ, ਹੁਣ ਬਾਕੀ ਥਾਵਾਂ ਤੇ ਪ੍ਰਬੰਧਕਾਂ ਨੂੰ ਆਪ ਚਾਹੀਦਾ ਕਿ ਇਹ ਤੋਂ ਪਹਿਲਾਂ ਕਿ ਨੌਜਵਾਨ ਆਪ ਆ ਕੇ ਕੁਝ ਕਰਨ, ਪ੍ਰਬੰਧਕ ਆਪਣੇ ਤੌਰ ਤੇ ਕੋਈ ਸੁਚੱਜਾ ਹੱਲ ਸੋਚ ਲੈਣ। ਕਿਉਂਕਿ ਇਹ ਤਾਂ ਗੱਲ ਆਪਾਂ ਨੂੰ ਆਪ ਹੀ ਪਹਿਲਾਂ ਮੰਨ ਲੈਣੀ ਚਾਹੀਦੀ ਆ ਕਿ ਇਹ ਗੁਰ ਮਰਿਆਦਾ ਦੀ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਹੀ ਆ ਜੇਕਰ ਆਪਾਂ ਦਰਬਾਰ ਹਾਲ ਦੇ ਵਿੱਚ ਕੋਈ ਇਹੋ ਜਿਹਾ ਪ੍ਰਬੰਧ ਕਰੀ ਬੈਠੇ। ਤੀਜੀ ਗੱਲ ਇਹ ਕਿ ਜਿਹੜੇ ਸਾਡੇ ਭਰਾ ਇਹ ਸਾਰਾ ਕੁਝ ਕਰਾ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸ਼ਨ ਨੇ, ਕਾਰਵਾਈਆਂ ਨੇ, ਜਦੋਂ ਹੋਣ ਤਾਂ ਕਮਾਂਡ ਤੁਹਾਡੇ ਆਪ ਦੇ ਹੱਥ 'ਚ ਹੋਵੇ, ਜ਼ਿੰਮੇਵਾਰੀ ਹੋਵੇ ਪੂਰੀ। ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਥਾਂ ਦੇ ਉੱਤੇ ਸਾਨੂੰ ਪਤਾ ਹੀ ਨਾ ਹੋਵੇ, ਆਪਾਂ ਨੂੰ ਸਾਰਿਆਂ ਨੂੰ, ਲਹਿਰ ਵਾਲਿਆਂ ਨੂੰ, ਸੰਘਰਸ਼ ਵਾਲਿਆਂ ਨੂੰ, ਤੇ ਕੁਝ ਗੜਬੜ ਕਰਕੇ ਬੰਦਾ ਸਾਡੇ ਸਾਰੇ ਕੀਤੇ ਕਤਰੇ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾ ਜਾਵੇ। ਇਸ ਗੱਲ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਸੋ ਜ਼ਿੰਮੇਵਾਰੀ ਦੇ ਨਾਲ ਕੰਮ ਕਰਨੇ ਚਾਹੀਦੇ ਨੇ। ਜਦੋਂ ਮੈਂ ਸਮਾਜ ਸੁਧਾਰ ਲਹਿਰ ਵਾਲੀ ਗੱਲ ਜਿਹੜੀ ਸੀ ਕੀਤੀ, ਉਹ ਇਸੇ ਕਰਕੇ ਕੀਤੀ ਸੀ ਕਿ ਜਦੋਂ ਸਿੱਖ ਸੰਘਰਸ਼ ਦੇ ਉਹਨਾਂ ਦਿਨਾਂ ਦੇ ਵਿੱਚ ਸਮਾਜ ਸੁਧਾਰ ਲਹਿਰ ਦੀਆਂ ਉਹਨਾਂ ਗੜਬੜਾਂ ਦੇ ਨਾਂ ਹੇਠ ਕੁਝ ਲੋਕਾਂ ਨੇ ਹੁੱਲੜਬਾਜ਼ੀ ਵਾਲਾ ਕੰਮ ਕੀਤਾ ਸੀ ਤਾਂ ਖਾੜਕੂ ਜਥੇਬੰਦੀਆਂ ਨੇ ਆਪਦਾ ਪੱਖ ਸਪਸ਼ਟ ਕਰਤਾ ਸੀ। ਕਿਉਂਕਿ ਆਪਾਂ ਸਦਾ ਹੀ ਇਸ ਗੱਲ ਨੂੰ ਮੰਨੋ ਕਿ ਜਿਹੜੇ ਲਹਿਰ ਦੇ ਵਿਰੋਧੀ ਨੇ ਉਹ ਲਹਿਰ ਦਾ ਹਿੱਸਾ ਬਣ ਕੇ, ਲਹਿਰ ਦੇ ਸਮਰਥਕ ਬਣ ਕੇ ਹੀ ਲਹਿਰ ਦਾ ਨੁਕਸਾਨ ਕਰਦੇ ਹੁੰਦੇ। ਖਾੜਕੂ ਲਹਿਰ ਦੇ ਮੌਕੇ ਜਿਹੜੇ ਅਸਲੀ ਜੁਝਾਰੂ ਸੀ, ਅਸਲੀ ਖਾੜਕੂ ਸੀ, ਉਹਨਾਂ ਦਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਸੀ ਕਿ ਸਾਨੂੰ ਅਸੀਂ ਪਛਾਣੇ ਨਾ ਜਾਈਏ ਤੇ ਖਾੜਕੂ ਜੇ ਨਾ ਲੱਗੀਏ। ਤੇ ਜਿਹੜੇ ਕੈਟ ਟਾਊਟ ਦੇ ਗਦਾਰ ਬੰਦੇ ਸੀ ਉਹ ਆਪਦੇ ਆਪ ਨੂੰ ਖਾਲਿਸਤਾਨੀ ਪੱਗਾਂ ਉੱਪਰ ਦੀ ਵਧੀਆ ਗਾਤਰੇ ਕੁੜਤੇ ਮਤਲਬ ਪੂਰਾ ਲੱਗੇ ਕਿ ਹਾਂਜੀ ਇਹ ਤਾਂ ਖਾੜਕੂ ਆ। ਤੋਂ ਇਸ ਤਰੀਕੇ ਨਾਲ ਸਿੰਘਾਂ ਵਾਲੇ ਭੇਸ ਵਿੱਚ ਵਿਚਰ ਕੇ ਉਹਨਾਂ ਨੇ ਲਹਿਰ ਦਾ ਨੁਕਸਾਨ ਕਰਨ ਵਾਲੀਆਂ ਹਰਕਤਾਂ ਕਰਨੀਆਂ ਸੀਗੀਆਂ ਤੇ ਉਹ ਕੋਈ ਲਹਿਰ ਦੇ ਸਮਰਥਕ ਨਹੀਂ ਸੀ। ਅੱਜ ਵੀ ਇਹ ਭਾਣਾ ਵਾਪਰ ਸਕਦਾ। ਸੋ ਅਸੀਂ ਜਿੱਥੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਲਾਗੂ ਕਰ ਰਹੇ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰ ਰਹੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਹੈਗਾ ਚੰਗਾ ਮੰਨਦੇ ਆ, ਉੱਥੇ ਨਾਲ ਦੀ ਨਾਲ ਇਹ ਵੀ ਜ਼ਰੂਰ ਚਾਹਾਂਗੇ ਕਿ ਕਿਤੇ ਬਦਨਾਮੀ ਨਾ ਹੋ ਜਾਵੇ। ਇਸ ਗੱਲ ਨੂੰ ਹੱਥ 'ਚ ਰੱਖ ਕੇ ਆਪਦੇ ਕਮਾਂਡ ਆਪਦੇ ਹੱਥ 'ਚ ਹੋਵੇ, ਚੀਜ਼ ਜਿਹੜੀ ਆ ਉਹਦੀ ਤੁਹਾਡੇ ਹੱਥ 'ਚ ਰਹਿਣੀ ਚਾਹੀਦੀ। ਤੋਂ ਇੱਕ ਪਾਸੇ ਤਾਂ ਜਿਹੜਾ ਇਹੋ ਜਿਹੀਆਂ ਚੰਗੀਆਂ ਗੱਲਾਂ ਕਰਾਉਣ ਦੇ ਲਈ ਨੌਜਵਾਨ ਉੱਠੇ ਆ ਤੇ ਉਹਨਾਂ ਨੂੰ ਹਮਾਇਤ ਦੇਣੀ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਆ।
ਪਰ ਦੂਜੇ ਪਾਸੇ ਸਾਨੂੰ ਇਸ ਗੱਲ ਦਾ ਵੀ ਹੈ ਕਿ ਇਹਨਾਂ ਨੌਜਵਾਨਾਂ ਦੀਆਂ ਇਹ ਧਾਰਮਿਕ, ਕੌਮੀ ਜਾਂ ਪੰਥਕ ਸਰਗਰਮੀਆਂ ਨੂੰ ਜਿਹੜੇ ਐਂਟੀ ਪੰਥਕ ਲੋਕ ਨੇ ਉਹ ਪੂਰਾ ਬਹਾਨਾ ਬਣਾ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਜੀ ਦਿੱਲੀ ਵਾਲਿਓ ਛੇਤੀ ਛੇਤੀ ਇਹਨਾਂ ਨੂੰ ਨੱਪ ਲਓ, ਨਹੀਂ ਤਾਂ ਫਿਰ ਖਾੜਕੂ ਲਹਿਰ ਵਾਲਾ ਕੰਮ ਸ਼ੁਰੂ ਹੋਣ ਲੱਗਿਆ। ਤੇ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਜਿਹੜੇ ਲੋਕ ਰਤੇਸ਼ ਲੱਖੀ ਤੋਂ ਲੈ ਕੇ ਹੋਰ ਜਿੰਨੇ ਵੀ ਇਸ ਵੇਲੇ ਆਪਾਂ ਨੂੰ ਲੱਗਦਾ ਨਾ ਕਿ ਇਹ ਕਹਿੰਦੇ ਆ ਕਿ ਕ੍ਰਾਈਮ ਮਾੜਾ ਹੋ ਗਿਆ ਜੀ, ਅਪਰਾਧ ਮਾੜਾ ਹੋ ਗਿਆ, ਇੱਥੇ ਗਲਤ ਹੋ ਗਿਆ, ਇਹਨੂੰ ਕਾਬੂ ਕਰਨਾ ਚਾਹੀਦਾ, ਤਾਂ ਅਸੀਂ ਇਹ ਅਸਲ ਵਿੱਚ ਜਤਿੰਦਰ ਪੱਲੋਂ ਦਾ ਵੀ ਇੱਕ ਆਇਆ ਏਦਾਂ ਦਾ ਕਿ ਭਗਵੰਤ ਮਾਨ ਜਿਹੜਾ ਹੈਗਾ ਉਹ ਹੋਸ਼ ਕਰੇ। ਇਹ ਸਾਰੀਆਂ ਗੱਲਾਂ ਦਾ ਮੋਟੇ ਤੌਰ ਤੇ ਅਰਥ ਇਹ ਨਹੀਂ ਬਿਲਕੁਲ ਹੀ ਹੈਗਾ ਜਿਹੜਾ ਉਹ ਕਹਿੰਦੇ। ਉਹਨਾਂ ਨੂੰ ਕੋਈ ਅਪਰਾਧ ਨਾਲ ਜਾਂ ਜੁਰਮ ਵਧਣ ਨਾਲ ਨਹੀਂ ਹੈਗਾ। ਹਕੀਕਤ ਉਹਨਾਂ ਨੂੰ ਇਹੀ ਆ ਕਿ 1978 ਤੋਂ ਜਿਹੜਾ ਸੰਘਰਸ਼ ਚੱਲਿਆ ਸੀ ਉਹਦਾ ਜਿਹੜਾ ਅਗਲਾ ਪੜਾਅ ਆ ਉਹ 'ਚ ਤੇਜ਼ੀ ਆਉਂਦੀ ਦਿਖ ਰਹੀ ਹੈ। ਸੋ ਅੱਜ ਕੱਲ ਦੇ ਜ਼ਮਾਨੇ ਵਿੱਚ ਦੇਸ਼ ਭਗਤ ਬਣਨ ਦੇ ਲਈ, ਆਪਦੇ ਆਪ ਨੂੰ ਦੇਸ਼ ਭਗਤ ਦਰਸਾਉਣ ਦੇ ਲਈ ਇਹ ਗੱਲ ਕਹਿਣੀ ਬੜੀ ਸੌਖੀ ਆ ਕਿ ਪੁਲਿਸ ਵਾਲਿਓ ਚੱਕ ਦੋ ਫੱਟੇ, ਭਗਵੰਤ ਮਾਨ ਜੀ ਪੰਜਾਬ ਦੇ ਤੁਸੀਂ ਮੁੱਖ ਮੰਤਰੀ ਹੋ, ਇਹ ਖੁੱਲ ਦੇ ਦਿਓ, ਇਹ ਜੀ ਆ ਗਿਆ ਬਸ ਚੱਕ ਦੋ ਫੱਟੇ, ਮਾੜਾ ਹੋ ਗਿਆ ਚੱਕ ਦੋ ਫੱਟੇ। ਇਹ ਜਿਹੜਾ ਆਪਦੇ ਆਪ ਨੂੰ ਬੜਾ ਘੈਂਟ ਜਿਹਾ ਤੇ ਬੜਾ ਦੇਸ਼ ਭਗਤ ਜਿਹਾ ਦਰਸਾਉਣ ਦਾ ਤੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪਾਉਣ ਦਾ ਤੇ ਲੋਕਾਂ ਦੇ ਅੰਦਰ ਇਹ ਗੱਲ ਭਰਨ ਦਾ ਕਿ ਜੀ ਜਿਹੜੇ ਪੰਜਾਬ ਦੇ ਪੰਥ ਦੇ ਭਲੇ ਲਈ ਨੌਜਵਾਨ ਨਿਕਲ ਰਹੇ ਨੇ ਇਹ ਬੜੇ ਗਲਤ ਨੇ, ਇਹ ਸਾਰੇ ਕਾਸੇ ਨੂੰ ਸਾਨੂੰ ਸਮਝਣਾ ਪਊਗਾ। ਆਪਾਂ ਤਾਂ ਦੇਖ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਮਾੜਾਪਣ ਹੋ ਰਿਹਾ ਇਹ ਕਰ ਕੌਣ ਰਿਹਾ, ਕਰਾ ਕੌਣ ਰਿਹਾ? ਕੌਣ ਕਰਾ ਰਿਹਾ? ਆ ਪੰਜਾਬ ਦੇ ਵਿੱਚ ਭਗਵਾਨ ਸਿੰਘ SI ਵਰਗੇ ਕਰਾ ਰਹੇ ਨੇ। ਆ ਜਿਹੜੇ ਪੁਲਿਸੀਏ ਆਪ ਬਦਮਾਸ਼ਾਂ ਦੇ ਨਾਲ ਜੱਫੀਆਂ ਪਾਉਂਦੇ ਫਿਰਦੇ ਆ, ਜਿਹੜੇ ਬਦਮਾਸ਼ਾਂ ਦੀ ਚਰਚਾ ਕਰਕੇ, ਗੈਂਗਸਟਰਾਂ ਦੀ ਚਰਚਾ ਕਰਕੇ ਪੰਜਾਬ ਦੇ ਬਾਰੇ ਕਿਹਾ ਜਾ ਰਿਹਾ ਕਿ ਬੜੇ ਮਾੜੇ ਅਪਰਾਧੀ ਰਹਿੰਦੇ ਇੱਥੇ, ਤਾਂ ਬੜੇ ਜੁਰਮ ਹੋ ਰਹੇ ਨੇ, ਉਹਨਾਂ ਨੂੰ ਸ਼ਹਿਰ ਤੇ ਸਮਰਥਨ ਤਾਂ ਪੁਲਿਸ ਵਾਲਿਆਂ ਦੀ ਹੈ। ਤੇ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹਦੇ ਵਿੱਚ ਇਹ ਕਹਿਣਾ ਕਿ ਸਿੱਖੀ ਦੇ ਹੱਕ ਲਈ ਉੱਠੀ ਹੋਈ ਲਹਿਰ ਬੜੀ ਖਤਰਨਾਕ ਆ। ਸੋ ਆਪਾਂ ਸਾਰਿਆਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਆ, ਬੜੀ ਬਰੀਕੀ ਨਾਲ ਸਮਝਣਾ ਪਊਗਾ ਇਸ ਨੁਕਤੇ ਨੂੰ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਜਾਣ ਦੀ ਦਹਾਈ ਦੇ ਕੇ ਪੁਲਿਸ ਨੂੰ ਖੁੱਲੀ ਛੁੱਟੀ ਦਿਵਾਉਣ ਦੇ ਜਾਂ ਖਾਕੀ ਵਰਦੀ ਨੂੰ ਪੂਰੀਆਂ ਖੁੱਲ੍ਹਾਂ ਦੇਣ ਦੇ ਅਸਲ ਮਨਸੂਬੇ ਆ ਜਿਹੜੇ ਉਹ ਇਹ ਨੇ ਕਿ ਜਿਹੜੇ ਸਿੱਖ ਨੌਜਵਾਨ ਸਿੱਖੀ ਦੀ ਚੜ੍ਹਦੀ ਕਲਾ ਲਈ ਸਰਗਰਮ ਹੋ ਰਹੇ ਨੇ ਜਾਂ ਹੋ ਸਕਦੇ ਨੇ, ਉਹਨਾਂ ਦੇ ਦਿਲਾਂ ਵਿੱਚ ਦਹਿਸ਼ਤ ਪਾਉਣੀ ਕਿ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋਇਆ ਸੀ ਉਵੇਂ ਘਾਣ ਹੋ ਸਕਦਾ, ਨਹੀਂ ਤਾਂ ਆਪਦਾ ਆਰਾਮ ਨਾਲ ਘਰਾਂ 'ਚ ਬੈਠੋ, ਤੁਸੀਂ ਕੀ ਲੈਣਾ ਜੇਕਰ ਕੋਈ ਇੱਥੇ ਗਲਤ ਮਲਤ ਵਾਪਰ ਰਿਹਾ। ਇਹ ਆ ਅਸਲੀ ਜਿਹੜੀ ਪ੍ਰੋਬਲਮ ਤੇ ਸਾਡੇ ਸਾਹਮਣੇ ਆ ਕਿ ਬੜੇ ਤਰੀਕੇ ਨਾਲ ਪੱਤੇ ਖੇਡੇ ਜਾ ਰਹੇ ਨੇ। ਆ ਹੁਣ ਭਗਵੰਤ ਮਾਨ ਦੀ ਇੱਕ ਸਟੇਟਮੈਂਟ ਬੜੀ ਘੁਮਾਈ ਜਾ ਰਹੀ ਆ ਕਿ ਜੀ ਉਹਨੇ ਕਹਿਤਾ ਵੀ ਪੰਜਾਬੀ ਲਾਗੂ ਕਰੋ ਨਹੀਂ ਤਾਂ ਫੱਟੇ ਚੱਕ ਦਿਆਂਗੇ। ਉਹਨੇ ਕਿਹਾ ਵੀ ਜੇਕਰ ਤੁਸੀਂ 21 ਫਰਵਰੀ ਤੱਕ ਬੰਦੇ ਨਾ ਬਣੇ ਤਾਂ ਅਸੀਂ ਫਿਰ ਕਾਰਵਾਈ ਕਰਾਂਗੇ। ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਪਰ ਹਕੀਕਤ ਕੁਝ ਹੋਰ ਆ। ਹਕੀਕਤ ਕੀ ਆ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹੋ ਜਿਹੀਆਂ ਪਹਿਲਾਂ ਵੀ ਬੜੇ ਲੋਕਾਂ ਨੇ ਕੀਤੀਆਂ, ਹਰੇਕ ਮੁੱਖ ਮੰਤਰੀ ਕਰਦਾ ਰਿਹਾ, ਪਰ ਮੋਟੇ ਤੌਰ ਦੇ ਉੱਤੇ ਉਹਨਾਂ ਦਾ ਇਹ ਹੁੰਦਾ ਕਿ ਆਪਦਾ ਟਾਈਮ ਲਗਾਓ, ਪੰਜਾਬ ਅਤੇ ਪੰਥ ਲਈ ਸਰਗਰਮ ਹੋ ਰਹੇ ਲੋਕਾਂ ਨੂੰ ਰੈਲੇਵੈਂਟ ਨਾ ਹੋਣ ਦਿਓ, ਉਹਦੀ ਬਜਾਏ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹਦੀ ਜੈ-ਜੈਕਾਰ ਬਣਾਈ ਰੱਖੋ ਤੇ ਸਿੱਖ ਹੱਕਾਂ ਲਈ ਲੜਨ ਵਾਲਿਆਂ ਦੀ ਹਮਾਇਤ ਆ ਜਿਹੜੀ ਉਹ ਨਾ ਬਣ ਸਕੇ। ਇਸ ਤਰੀਕੇ ਦਾ ਸਿਸਟਮ ਆ ਜਿਹੜਾ ਉਹ ਖੜਾ ਕੀਤਾ ਜਾ ਰਿਹਾ। ਹੁਣ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਆ ਜਿਹੜੀ ਉਹਨੂੰ ਪਛੜਾਉਣ ਦੇ ਲਈ ਭਾਰਤੀ ਹਕੂਮਤੀ ਸਿਸਟਮ ਪੂਰਾ ਜ਼ੋਰ ਸ਼ੋਰ ਦੇ ਨਾਲ ਲੱਗਿਆ ਹੋਇਆ ਕਿ ਅਸੀਂ ਇੱਥੇ ਪੰਜਾਬੀ ਬੋਲੀ ਦਾ ਬੋਲਬਾਲਾ ਨਹੀਂ ਹੋਣ ਦੇਣਾ। ਤੇ ਪੰਜਾਬ ਦੇ ਵਿੱਚ ਇੱਥੋਂ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਜਾਂ ਜਿਹੜੇ ਹੋਰ ਮੰਤਰੀ ਨੇ ਉਹ ਜਦੋਂ ਬੋਲਦੇ ਇਹੋ ਜਿਹੀਆਂ ਗੱਲਾਂ ਤਾਂ ਹਾਸਾ ਆਉਂਦਾ। ਹੁਣ ਫੇਰ ਭਗਵੰਤ ਮਾਨ ਵੀ ਤੇ ਉਹਦਾ ਜਿਹੜਾ ਇੱਕ ਮੰਤਰੀ ਆ ਕੀ ਇਹਦਾ ਨਾਂ, ਮੀਤ ਹੇਅਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦਾ ਮੰਤਰੀ ਆ ਇਹ ਗੁਰਮੀਤ ਸਿੰਘ ਮੀਤ ਹੇਅਰ, ਉਹਨੇ ਵੀ ਕਿਹਾ ਕਿ ਅਸੀਂ ਨਹੀਂ ਫਿਰ ਸਖਤੀ ਕਰਾਂਗੇ ਤੇ ਨਹੀਂ ਤਾਂ ਜਿਹੜਾ ਹੈਗਾ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਬੋਰਡ ਆ ਜਿਹੜੇ ਉਹ ਲਾ ਲਓ।
ਹੁਣ ਹਕੀਕਤ ਇਹ ਆ ਕਿ ਅੱਜ ਤੱਕ ਪੰਜਾਬੀ ਬੋਲੀ ਨੂੰ ਜਿੰਨੀ ਵੀ ਹਮਾਇਤ ਮਿਲੀ ਉਹ ਉਦੋਂ ਮਿਲੀ ਸਭ ਤੋਂ ਪਹਿਲੀ ਵਾਰ ਕਹਿ ਕਮਾਲ ਦੀ ਜਦੋਂ ਖਾੜਕੂ ਲਹਿਰ ਨੇ ਪੰਜਾਬੀ ਲਾਗੂ ਕਰਾਈ। ਅੱਗੋਂ ਪਿੱਛੋਂ ਕਦੇ ਵੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੀ ਉਹ ਚੜ੍ਹਤ ਕਦੇ ਨਹੀਂ ਬਣੀ ਜਿਹੜੀ ਚੜ੍ਹਤ ਖਾੜਕੂ ਲਹਿਰ ਮੌਕੇ ਬਣੀ। ਸੋ ਅਸੀਂ ਇਸ ਗੱਲ ਨੂੰ ਕੋਈ ਭੁੱਲੇ ਨਹੀਂ ਹੋਏ ਕਿ ਇਹ ਸ਼ੋਸ਼ੇਬਾਜ਼ੀਆਂ ਜਿਹੜੀਆਂ ਨੇ ਅਸਲ ਵਿੱਚ ਪੰਜਾਬ ਦੇ ਲੋਕਾਂ 'ਚ ਆਪਦੇ ਆਪ ਨੂੰ ਇਹ ਦਿਖਾਉਣ ਦੇ ਲਈ ਨੇ ਕਿ ਅਸੀਂ ਪੰਜਾਬੀ ਬੋਲੀ ਦੇ ਬੜੇ ਹਮਾਇਤੀ ਆ। ਇਹ ਲੋਕ ਇਹੋ ਜਿਹੀਆਂ ਸ਼ੋਸ਼ੇਬਾਜ਼ੀਆਂ ਨਾਲ ਟਾਈਮ ਟਪਾਉਣ ਨੂੰ ਫਿਰਦੇ ਨੇ ਤਾਂ ਕਿ ਜਿਹੜੇ ਪੰਥ ਅਤੇ ਪੰਜਾਬ ਲਈ ਲੜ ਰਹੇ ਲੋਕ ਨੇ ਉਹ ਇਰਰੈਲੇਵੈਂਟ ਹੋ ਜਾਣ। ਤੇ ਇਸ ਕੰਮ ਦੇ ਲਈ ਬਹੁਤ ਸਾਰੀਆਂ ਧਿਰਾਂ ਤੇ ਧੜਿਆਂ ਦੇ ਜਿਨ੍ਹਾਂ ਦੇ ਆਪਸ ਵਿੱਚ ਹੀ ਹਿੱਤ ਟਕਰਾਉਂਦੇ ਨੇ, ਪਰ ਇਸ ਮੁੱਦੇ ਤੇ ਉਹ ਸਾਰੇ ਸਾਂਝੇ ਆ ਕਿ ਇਹਨਾਂ ਪੰਥ ਪ੍ਰਸਤ ਸੋਚ ਵਾਲਿਆਂ ਨੂੰ ਪਾਸੇ ਰੱਖਣਾ ਆਪਣੀ ਸਾਰਿਆਂ ਦੀ ਸਾਂਝੀ ਲੋੜ। ਆਪਾਂ ਨੂੰ ਪਤਾ ਹੈ ਕਿ ਕਿਵੇਂ ਬੀਜੇਪੀ ਨਾਲ ਰਲ ਕੇ ਬਾਦਲ ਦਲ ਵਾਲੇ ਹਰ ਬੋਲੀ ਉਹਨਾਂ ਦੀ ਬੋਲਦੇ ਰਹੇ, ਪਰ ਹੁਣ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਕਹਿੰਦੇ ਵੀ ਜਿਹੜਾ ਸਾਂਝਾ ਸਿਵਲ ਕੋਡ ਆ ਅਸੀਂ ਉਹਦੇ ਖਿਲਾਫ ਨਿੰਦਾ ਪਾਸ ਕਰਦੇ ਹਾਂ। ਭਾਈ ਇਹ ਨਿੰਦਾ ਮਤੇ ਤੁਹਾਡੇ ਕੀ ਸਵਾਰਨਗੇ? ਤੁਸੀਂ ਤਾਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਖੋਰਾ ਲਾਉਣ ਵਾਲੀ ਭਾਰਤੀ ਹਕੂਮਤ ਦੀ ਬੀਜੇਪੀ ਦੀ ਹਰ ਚਾਲ ਦੀ ਹਮਾਇਤ ਕਰਦੇ ਰਹੇ। ਜਿਹੜਾ ਆਰਐਸਐਸ ਦਾ ਏਜੰਡਾ ਸੀ ਕਿ ਪੰਥ ਨੂੰ, ਪੰਥਕ ਸ਼ਕਤੀ ਨੂੰ, ਪੰਥ ਦੀ ਹੋਂਦ ਹਸਤੀ ਨੂੰ ਕਮਜ਼ੋਰ ਕਰਨਾ, ਉਹ ਸਾਰਾ ਕੁਝ ਜਿਹੜਾ ਹੈ ਉਹ ਬਾਦਲ ਦਲ ਦੇ ਰਾਜ ਵਿੱਚ ਲਾਗੂ ਹੁੰਦਾ ਰਿਹਾ। ਤੇ ਹੁਣ ਨਵੇਂ ਚਿਹਰੇ ਮੂਹਰੇ ਕਰਕੇ ਵੀ ਆਓ ਜੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਇਹ ਮੋਰਚਾ ਸੰਭਾਲੋ। ਉਹ ਹਰਜਿੰਦਰ ਸਿੰਘ ਧਾਮੀ ਇਹਨਾਂ ਦਿਨਾਂ ਦੇ ਵਿੱਚ ਨਿੱਤ ਇਹੋ ਜਿਹੀਆਂ ਗੱਲਾਂ ਕਰਦੇ ਆ, ਲੋਕ ਵਿਰੋਧ ਕਰਨਾ ਵੀ ਚੰਗਾ ਨਹੀਂ ਸਮਝਦੇ। ਉਹ ਕਹਿੰਦੇ ਆ ਜੀ ਠੀਕ ਆ ਤੁਸੀਂ ਬਾਦਲ ਦਲ ਵੱਲੋਂ ਹੈਗੇ ਹੋ, ਉਹਨਾਂ ਦੇ ਪੈਰ ਲਵਾਉਣ ਲਈ ਇਹ ਚਾਲਾਂ ਚੱਲਦੇ ਹੋ, ਪਰ ਸਾਨੂੰ ਤੁਹਾਡਾ ਪਤਾ ਕਿ ਤੁਸੀਂ ਇਹ ਤਾਂ ਕਰਦੇ ਹੋ ਕਿ ਕਿਤੇ ਪੰਥਕ ਧਿਰ, ਪੰਥਕ ਸੋਚ ਵਾਲੇ ਇਹਨਾਂ ਮੁੱਦਿਆਂ ਦੇ ਉੱਤੇ ਕੌਮ ਦੀ ਹਮਾਇਤ ਹਾਸਲ ਕਰਨ ਵਿੱਚ ਨਾ ਸਫਲ ਹੋ ਜਾਣ ਤਾਂ ਤੁਸੀਂ ਇਹ ਡਰਾਮੇਬਾਜ਼ੀ ਕਰਦੇ ਹੋ। ਪਰ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਦੇ ਲਈ, ਪੰਜਾਬ ਦੇ ਲੋਕਾਂ ਨੂੰ ਇਹ ਦਰਸਾਉਣ ਦੇ ਲਈ ਕਿ ਇੱਥੇ ਦਾ ਬੜਾ ਅਪਰਾਧ, ਬੜਾ ਪਾਪ ਹੋ ਰਿਹਾ, ਪਰ ਇਹ ਸਾਰੇ ਕਾਸੇ ਦੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਕਿ ਇੱਥੇ ਕੋਈ ਰਾਸ਼ਟਰਪਤੀ ਰਾਜ ਹੀ ਲਾਗੂ ਹੋ ਜਾਵੇ ਜਾਂ ਸਰਕਾਰ ਭੰਗ ਹੋ ਜਾਵੇ। ਸਾਨੂੰ ਇਸ ਗੱਲ ਦੇ ਵਿੱਚ ਕੋਈ ਦਿਖਦਾ ਨਹੀਂ ਕਿ ਇੱਥੇ ਕੋਈ ਬਹੁਤ ਵੱਡਾ ਉਦਮ ਲੁਖੜਾ ਹੋਇਆ। ਹਾਂ ਠੀਕ ਆ, ਸਿੱਖ ਨੌਜਵਾਨਾਂ ਨੇ ਇੱਕ ਅੰਗੜਾਈ ਲਈ ਆ, ਸਿੱਖ ਨੌਜਵਾਨੀ ਮੈਦਾਨ ਦੇ ਵਿੱਚ ਆਈ ਆ, ਪਰ ਇਹ ਸਾਰਾ ਕੁਝ ਕੋਈ ਏਡੇ ਵੱਡੇ ਪੱਧਰ ਤੇ ਤਾਂ ਹੋਇਆ ਨਹੀਂ ਹੋਇਆ ਹੈਗਾ। ਪਰ ਇਹ ਕਿਉਂ ਫਿਰ ਇੰਨਾ ਰੌਲਾ ਪਾਇਆ ਜਾ ਰਿਹਾ? ਤੁਸੀਂ ਦੇਖੋ 1 ਮਹੀਨਾ ਹੋਇਆ ਸੂਰੀ ਨੂੰ ਮਰੇ ਨੂੰ, ਹੁਣ ਉਹ ਹਿੰਦੂ ਕੱਟੜਪੰਥੀ ਜਿਹੜੇ ਆਏ ਦਿਨ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਵੀਡੀਓਜ਼ ਪਾਉਂਦੇ ਹੁੰਦੇ ਸੀ ਹੁਣ ਨਹੀਂ ਬੋਲਦੇ, ਉਲਟਾ ਮੱਤਾਂ ਦੇਣ ਲੱਗੇ ਪਏ ਨੇ ਕਿ ਜੀ ਭੜਕਾਊ ਤਕਰੀਰਾਂ ਬੰਦ ਹੋਣੀਆਂ ਚਾਹੀਦੀਆਂ ਨੇ। ਹੁਣ ਉਹਨਾਂ ਨੂੰ ਕਿਹਨੇ ਬਿਠਾ ਕੇ ਸਮਝਾਇਆ ਤੇ ਉਹਨਾਂ ਨੂੰ ਪਹਿਲਾਂ ਕਿਹਨੇ ਨਹੀਂ ਸਮਝਾਇਆ ਸੀ? ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹਨੂੰ ਵੀ ਪਿਛਲੇ 5-6 ਮਹੀਨੇ ਦੇ ਵਿੱਚ ਕਿਉਂ ਨਹੀਂ ਇਹ ਅਕਲ ਆਈ ਕਿ ਪਹਿਲਾਂ ਬਿਠਾ ਕੇ ਇਹਨਾਂ ਨੂੰ ਸਮਝਾਓ ਜਿਨ੍ਹਾਂ ਨੇ ਪੂਰੇ ਲਾਂਬੂ ਲਾਈ ਰੱਖੇ। ਹੁਣ ਜਦੋਂ ਸਿੱਖ ਨੌਜਵਾਨ ਮੈਦਾਨ ਵਿੱਚ ਸਰਗਰਮ ਨੇ ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਕੋਈ ਇਹੋ ਜਿਹੀ ਸਥਿਤੀ ਪੈਦਾ ਨਾ ਹੋ ਜੇ, ਹਾਲਾਤ ਜਿਹੜੇ ਆ ਸਾਡੇ ਬੇਕਾਬੂ ਨਾ ਹੋ ਜਾਣ, ਤੇ ਹੁਣ ਕਹਿੰਦੇ ਆ ਵੀ ਉਹਨਾਂ ਨੂੰ ਰੋਕੋ। ਹੁਣ ਉਹ ਵਸਿਆਣੇ ਬਣਾਤੇ ਤੇ ਪੰਜਾਬ ਦੇ ਵਿੱਚ ਇੱਥੇ ਅਪਰਾਧ ਨੂੰ, ਜੁਰਮ ਨੂੰ ਅਸੀਂ ਕਦੇ ਵੀ ਕੋਈ ਵੀ ਹਮਾਇਤਾਂ ਕਰ ਨਹੀਂ ਸਕਦਾ, ਮਾੜਾ ਹੀ ਕਵਾਂਗੇ ਅਪਰਾਧੀਆਂ ਨੂੰ, ਪਰ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਕੋਈ ਜੁਰਮ ਅਪਰਾਧ ਹੋ ਨਹੀਂ ਰਿਹਾ ਜਿੰਨਾ ਵੱਡਾ ਪੱਧਰ ਬਣਾ ਕੇ ਇਹ ਕਹਿਣ ਲੱਗੇ ਹੋਏ ਨੇ ਕਿ ਚੱਕ ਦਿਓ ਫੱਟੇ ਤੇ ਬਸ ਮੋਦੀ ਉਡਾ ਦਿਓ ਜੀ, ਪੁਲਿਸ ਨੂੰ ਖੁੱਲ੍ਹਾ ਦੇ ਦਿਓ। ਤੇ ਪੁਲਿਸ ਕੀ ਕਰ ਰਹੀ ਆ? ਲੋਕਾਂ ਨੂੰ ਘਰਾਂ ਚੋਂ ਅੱਧੀ ਰਾਤ ਨੂੰ ਕੱਢ ਕੇ ਤਲਾਸ਼ੀਆਂ ਲੈ ਰਹੇ ਨੇ। ਕਦੇ ਕਹਿ ਦਿੰਦੇ ਆ ਜੀ ਕਿਸੇ ਇਲਾਕੇ ਦੇ ਵਿੱਚ ਅੱਜ ਅਸੀਂ ਆਹ ਕਰ ਲਿਆ, ਉਹ ਕਰ ਲਿਆ। ਹੁਣ ਹਰ ਹਫ਼ਤੇ ਉੱਥੇ ਦਿੱਲੀ, ਚੰਡੀਗੜ੍ਹ ਇੱਕ ਅਫਸਰ ਨੂੰ ਦੀ ਡਿਊਟੀ ਲਾਤੀ ਡਾਕਟਰ ਸੁਖਚੈਨ ਸਿੰਘ ਗਿੱਲ ਦੀ, ਉਹ ਫਿਰ ਦੱਸ ਦਿੰਦਾ ਕਿ ਅਸੀਂ ਪਿਛਲੇ 4 ਮਹੀਨਿਆਂ 'ਚ ਇੰਨਾ ਕੁਛ ਆਹ ਕੀਤਾ, ਆਹ ਕੀਤਾ। ਸੋ ਇਹ ਜਿਹੜੀ ਸ਼ੋਸ਼ੇਬਾਜ਼ੀ, ਡਰਾਮੇਬਾਜ਼ੀ ਆ,
ਜਾਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਸਿਰਜਣ ਦੀ ਖੇਡ ਆ ਕਿ ਪੁਲਿਸ ਨੂੰ ਖੁੱਲ੍ਹ ਦੇ ਕੇ ਇੱਥੇ ਲੋਕਾਂ ਦੇ ਉੱਤੇ ਇੱਕ ਵਾਰੀ ਫਿਰ ਜ਼ੁਲਮ ਕਰਾਇਆ ਜਾਵੇ। ਇਹਦੇ ਬਾਰੇ ਆਪਾਂ ਸਾਰੇ ਅਵੇਸਲੇ ਨਾ ਰਹੀਏ। ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਆ ਕਿ ਮਸਾਂ ਸਾਡੀ ਨੌਜਵਾਨੀ ਜਿਹੜੀ ਆ ਉਹ ਸਰਗਰਮ ਹੋਈ ਆ, ਉਹਦੇ ਸਿਰ ਤੇ ਹੱਥ ਰੱਖੀਏ। ਜਿੱਥੇ ਉਹਨੂੰ ਜਿਹੜਾ ਹੈਗਾ ਕਿਸੇ ਗੱਲ ਨੂੰ ਕਹਿਣਾ ਹੋਵੇ, ਕਹਿਣ ਹੋ ਕੇ ਜਕੀਏ ਨਾ, ਸੱਚੇ ਸ਼ਬਦਾਂ ਦੇ ਵਿੱਚ ਆਪਣੇ ਹੀ ਬੱਚੇ ਨੇ, ਸਾਡੀ ਕੌਮ ਦੇ ਸਾਡੇ ਭਰਾ ਨੇ, ਉਹਨਾਂ ਨਾਲ ਗੱਲ ਕਰੀਏ, ਪਰ ਉਹਨਾਂ ਨੂੰ ਚੜਾਈਏ ਨਾ, ਉਹਨਾਂ ਨੂੰ ਇਸ ਤਰੀਕੇ ਨਾਲ ਨਾ ਕਰੀਏ ਕਿ ਉਹ ਬਾਗੀ ਹੋ ਜਾਣ। ਸਾਨੂੰ ਉਹਨਾਂ ਨਾਲ ਤਾਲਮੇਲ ਬਣਾ ਕੇ ਸੱਚੀ ਰਹਿ ਦੇਣੀ ਚਾਹੀਦੀ ਆ। ਬੀਤੇ ਦੇ ਤਜਰਬਿਆਂ ਦੇ ਵਿੱਚੋਂ ਹੋਸ਼ ਦੇ ਨਾਲ ਅੱਗੇ ਵਧਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।